ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸਰੋਤਿਓ, ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਸਿੱਖ ਵਿਰਾਸਤ ਸਰਹੱਦੋਂ ਪਾਰ, ਇਸੇ ਹੀ ਨਾਮ ਦੀ ਕਿਤਾਬ ਦੇ ਜਿਹੜੇ ਇਸ ਟਾਈਮ ਲੇਖਕ ਆਪਣੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ। ਡਾਕਟਰ ਦਲਵੀਰ ਸਿੰਘ ਪੰਨੂ ਜੀ ਆਪਣੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ ਜੀ ਰਾਜਕਰਮਨ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡਾ? ਜੀ ਬਿਲਕੁਲ ਠੀਕ ਠਾਕ ਆ, ਅਤੇ ਉਮੀਦ ਕਰਦੇ ਹਾਂ ਤੁਸੀਂ ਵੀ ਜਿਹੜੇ ਠੀਕ ਠਾਕ ਹੋਵੋਗੇ। ਅਤੇ ਆਪਾਂ ਆਪਣੇ ਸਰੋਤਿਆਂ ਨੂੰ ਦੱਸੀਏ ਵੀ ਪਿਛਲੇ ਕਈ ਮਹੀਨਿਆਂ ਤੋਂ ਇਸ ਕਿਤਾਬ ਦੇ ਜ਼ਰੀਏ ਆਪਾਂ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਈ ਸਿੱਖ ਵਿਰਾਸਤ ਆ, ਸਿੱਖ ਹੈਰੀਟੇਜ, ਸਿੱਖ ਇਤਿਹਾਸ ਆ, ਉਸ ਦੇ ਉੱਤੇ ਜਿਹੜੀ ਆਪਾਂ ਝਾਤਖੋਰੀ ਜਿਹੜੀ ਉਹ ਕਰ ਰਹੇ ਹਾਂ, ਨਜ਼ਰ ਮਾਰ ਰਹੇ ਹਾਂ। ਜੋ ਤੁਸੀਂ ਕਿਤਾਬ ਦੇ ਵਿੱਚ ਵੱਖ-ਵੱਖ ਚੈਪਟਰਸ ਦੇ ਜ਼ਰੀਏ ਵੱਖ-ਵੱਖ ਜਿਹੜੀਆਂ ਨਿਸ਼ਾਨੀਆਂ ਗੁਰੂਆਂ ਦੇ ਨਾਲ, ਸਿੱਖਾਂ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਆ, ਉਸ ਦੇ ਉੱਤੇ ਆਪਾਂ ਜ਼ਿਕਰ ਜਿਹੜਾ ਉਹ ਕਰਦੇ ਆ ਰਹੇ ਹਾਂ। ਸੋ ਅੱਜ ਉਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ ਜਿਹੜੇ ਚੈਪਟਰਸ ਇਸ ਕਿਤਾਬ ਦੇ ਵਿੱਚ, ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਿਤਾਬ ਆ, ਉਸ ਦੇ ਜਿਹੜੇ ਆਪਾਂ ਉੱਤੇ ਨਜ਼ਰ ਮਾਰਾਂਗੇ। ਅਤੇ ਦੱਸਦੇ ਜਾਈਏ ਵੀ ਜੇ ਕਿਸੇ ਨੇ ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਤੁਹਾਡੇ ਮਿਸ ਹੋ ਗਏ ਆ ਤਾਂ ਤੁਸੀਂ ਸਾਡੀ YouTube ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਜਾ ਕੇ ਜਾਂ Facebook ਦੇ ਜਿਹੜੇ ਪੰਜਾਬੀ ਰੇਡੀਓ USA ਦੇ ਪੇਜ ਦੇ ਉੱਤੇ ਜਾ ਕੇ ਇਹਨਾਂ ਨੂੰ ਮੁੜ ਦੁਬਾਰਾ ਦੇਖ ਅਤੇ ਸੁਣ ਸਕਦੇ ਹੈਗੇ ਆ। ਅਤੇ ਨਾਲ ਹੀ ਪੰਜਾਬੀ ਰੇਡੀਓ USA ਦੀ ਐਪ ਦੇ ਵਿੱਚ ਇਹ ਪੋਡਕਾਸਟ ਇਸ ਦਾ ਬਣਾਇਆ ਗਿਆ, ਜਿਸ ਦੇ ਵਿੱਚ ਸਾਰੀਆਂ ਹੀ ਗੱਲਬਾਤ ਵੱਖ-ਵੱਖ ਚੈਪਟਰਸ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਆ ਉਹ ਆਪਾਂ ਉਸ ਦੇ ਵਿੱਚ ਅਪਲੋਡ ਕੀਤੀਆਂ। ਤੁਸੀਂ ਉਹਨਾਂ ਨੂੰ ਲੜੀਵਾਰ ਕਰਮਵਾਰ ਜਿਹੜੀਆਂ ਆ ਉਹ ਤੁਸੀਂ ਸੁਣ ਸਕਦੇ ਆ। ਅਤੇ ਦੱਸਿਏ ਵੀ ਜੇ ਤੁਸੀਂ ਇਸ ਕਿਤਾਬ ਨੂੰ ਖਰੀਦਣਾ ਚਾਹੁੰਦੇ ਆ, ਇਹ ਕਿਤਾਬ ਅੰਗਰੇਜ਼ੀ ਦੇ ਵਿੱਚ ਜਿਹੜੀ ਆ ਉਹ ਛਪੀ ਆ, ਅੰਗਰੇਜ਼ੀ ਦੇ ਵਿੱਚ ਲਿਖੀ ਗਈ ਆ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। Amazon ਦੇ ਉੱਤੇ ਜਾ ਕੇ ਤੁਸੀਂ ਇਸ ਨੂੰ ਜਿਹੜਾ ਉਹ ਬਾਏ ਕਰ ਸਕਦੇ ਹੈਗੇ ਆ। ਹਾਰਡ ਕਾਪੀ ਜਿਹੜੀ ਉਹ ਤੁਹਾਡੇ ਘਰ ਤੱਕ ਜਿਹੜੀ ਉਹ ਫਿਰ ਅੱਪੜ ਜਾਊਗੀ, ਪਹੁੰਚ ਜਾਊਗੀ। ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, UK ਦੇ ਵਿੱਚ, ਯੂਰਪ ਦੇ ਵਿੱਚ, ਜਿਹੜੇ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ, ਅਤੇ ਫਿਰ ਇਸ ਦੇ ਨਾਲ ਨਾਲ ਲਹਿੰਦੇ ਚੜ੍ਹਦੇ ਪੰਜਾਬ, ਇੰਡੀਆ, ਪਾਕਿਸਤਾਨ ਦੇ ਵਿੱਚ ਵੀ ਇਹ ਕਿਤਾਬ ਜਿਹੜੀ ਆ ਉਹ ਮੁਹੱਈਆ ਆ। ਤੁਸੀਂ ਉਹ ਜਿਹੜੀਆਂ ਕਿਤਾਬ ਆ ਉਹ ਬਾਏ ਕਰ ਸਕਦੇ ਹੈਗੇ ਆ। Amazon ਦੇ ਉੱਤੇ ਜਾ ਕੇ ਤੁਸੀਂ ਸਰਚ ਕਰਨਾ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਜਾਂ ਡਾਕਟਰ ਦਲਵੀਰ ਪੰਨੂ ਜਾ ਕੇ ਜਿਹੜਾ ਤੁਸੀਂ ਸਰਚ ਕਰ ਸਕਦੇ ਆ। ਸੋ ਵੱਖ-ਵੱਖ ਜਿਹੜੇ ਆਪਾਂ ਚੈਪਟਰਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਹਾਲ ਦੀ ਘੜੀ ਅਜੇ ਆਪਾਂ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ, ਉਸ ਦੇ ਇਰਦ ਗਿਰਦ ਦੇ ਇਲਾਕੇ ਦੇ ਵਿੱਚ ਹੀ ਘੁੰਮ ਰਹੇ ਹਾਂ। ਉੱਥੇ ਕੀ ਜਿਹੜਾ ਆ ਉਹ ਧੁਰਾ ਆ, ਕਿਉਂਕਿ ਉਸ ਤੋਂ ਹੀ ਜਿਹੜਾ ਸਾਰਾ ਕੁਛ ਅੱਗੇ ਤੋਂ ਅੱਗੇ ਜਿਹੜਾ ਵੱਧ ਰਿਹਾ ਆ। ਸੋ ਅੱਜ ਆਪਾਂ ਕਿਤਾਬ ਦੇ ਚੈਪਟਰ ਨੰਬਰ 5 ਅਤੇ ਚੈਪਟਰ ਨੰਬਰ 6 ਇਹਨਾਂ ਦੋਨਾਂ ਹੀ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਗੱਲਬਾਤ ਕਰਾਂਗੇ, ਗੁਰਦੁਆਰਾ ਕਿਆਰਾ ਸਾਹਿਬ ਅਤੇ ਗੁਰਦੁਆਰਾ ਤੰਬੂ ਸਾਹਿਬ। ਸੋ ਸ਼ੁਰੂਆਤ ਡਾਕਟਰ ਸਾਹਿਬ ਆਪਾਂ ਚੈਪਟਰ ਨੰਬਰ 5 ਤੋਂ ਕਰਦੇ ਹਾਂ ਜੀ, ਗੁਰਦੁਆਰਾ ਕਿਆਰਾ ਸਾਹਿਬ। ਸੋ ਇਹ ਚਲੋ ਸਭ ਤੋਂ ਪਹਿਲਾਂ ਕੀ ਲੋਕੇਸ਼ਨ ਹੈਗੀ, ਕਿਹੜੀ ਜਗ੍ਹਾ ਦੇ ਉੱਤੇ ਹੈਗਾ ਜੀ? ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਮੈਂ ਸਾਰੇ ਸੁਣਨ ਵਾਲਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹਾਂ, ਜਿਹੜੇ ਨੇ ਵਧੀਆ ਪ੍ਰੋਗਰਾਮਸ ਨੂੰ ਰਿਸਪੌਂਸ ਦੇ ਰਹੇ ਆ। ਤੁਹਾਡੇ ਨਾਲ ਹੀ ਇਹ ਪ੍ਰੋਗਰਾਮ ਚੱਲਦੇ ਆ, ਤੁਸੀਂ ਸੁਣਦੇ ਹੋ, ਹੋਰਾਂ ਨੂੰ ਦੱਸਦੇ ਹੋ। ਸੋ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਜੇ ਤੁਸੀਂ Facebook 'ਤੇ ਜਾਂ YouTube 'ਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਇਹਨੂੰ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਆਪਣੇ ਗਰੁੱਪਸ ਦੇ ਵਿੱਚ, ਤਾਂ ਕਿ ਇਹ ਜਿਹੜੀ ਆਵਾਜ਼ ਆ ਆਪਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੀਏ। ਤੁਹਾਡਾ ਕੁਐਸਚਨ ਜੀ ਸਭ ਤੋਂ ਪਹਿਲਾਂ ਕਿ ਗੁਰਦੁਆਰਾ ਕਿਆਰਾ ਸਾਹਿਬ ਦੀ ਲੋਕੇਸ਼ਨ ਕੀ ਹੈਗੀ ਹੈ। ਇਹ ਗੁਰਦੁਆਰਾ ਸਾਹਿਬ ਵੀ ਪਹਿਲੇ ਪਾਤਸ਼ਾਹੀ ਦੇ ਜਿਹੜੇ ਬਾਕੀ ਗੁਰਦੁਆਰਾ ਸਾਹਿਬ ਨੇ ਨਨਕਾਣਾ ਸਾਹਿਬ ਦੇ ਵਿੱਚ, ਉਹਨਾਂ ਦੇ ਨੇੜੇ ਹੀ ਹੈ। ਮੇਨ ਗੁਰਦੁਆਰਾ ਜਨਮ ਸਥਾਨ ਤੋਂ ਅਬਾਊਟ 2 ਮੀਲ ਦੀ ਦੂਰੀ 'ਤੇ ਇਹ ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ ਹੀ ਸਥਿਤ ਹੈਗਾ ਹੈ ਗੁਰਦੁਆਰਾ ਕਿਆਰਾ ਸਾਹਿਬ ਜੀ। ਸੋ ਕੀ ਇਤਿਹਾਸ ਦੱਸਦਾ ਆ ਇਸ ਗੁਰਦੁਆਰਾ ਸਾਹਿਬ ਦੇ ਨਾਲ, ਕੀ ਇਤਿਹਾਸਕ ਕੜੀ ਜੁੜੀ ਆ ਜੀ? ਇਹ ਬਹੁਤ ਪੋਪੂਲਰ ਜਨਮ ਸਾਖੀ ਹੈਗੀ ਹੈ। ਜਦੋਂ ਗੁਰੂ ਸਾਹਿਬ ਬਚਪਨ ਵਿੱਚ ਆਪਣੇ ਮੱਝਾਂ ਚਰਾਉਂਦੇ ਸੀ, ਉਸ ਵੇਲੇ ਕਿਹਾ ਜਾਂਦਾ ਵੀ ਅਕਸਰ ਉਹ ਮੱਝਾਂ ਚਰਾਉਣ ਵੇਲੇ ਆਪਣੀ ਭਗਤੀ ਵਿੱਚ ਲੀਨ ਹੋ ਜਾਂਦੇ ਸੀ। ਇੱਕ ਵਾਰੀ ਇਹੋ ਜਿਹੇ ਵਾਕਿਆ ਦੇ ਵਿੱਚ ਜਿਹੜੀ ਮੱਝਾਂ ਸੀ, ਉਹਨਾਂ ਨੇ ਉੱਥੇ ਨੇੜੇ ਦਾ ਕਿਸੇ ਦਾ ਖੇਤ ਜਿਹੜਾ ਸੀ ਉਹ ਉਜਾੜ ਦਿੱਤਾ। ਜਦੋਂ ਖੇਤ ਵਾਲੇ ਨੇ ਰਾਏ ਬੁਲਾਰ ਜੀ ਕੋਲ ਸ਼ਿਕਾਇਤ ਕੀਤੀ, ਪਿੰਡ ਦੇ ਮੁਖੀਆ ਕੋਲ ਜਾ ਕੇ ਸ਼ਿਕਾਇਤ ਕੀਤੀ, ਖੇਤ ਦੀ ਜਾ ਕੇ ਪੁੱਛ ਪੜਤਾਲ ਹੋਈ, ਲੋਕਾਂ ਨੇ ਜਾ ਕੇ ਚੈੱਕ ਕੀਤਾ ਵੀ ਹਾਂਜੀ ਦੇਖੋ ਕਿੰਨਾ ਕੁ ਨੁਕਸਾਨ ਹੋਇਆ। ਉਸ ਵੇਲੇ ਜਿਹੜੀਆਂ ਸੀਗੀਆਂ ਫਸਲਾਂ ਉਹ ਫਿਰ ਹਰੀਆਂ ਭਰੀਆਂ ਦਿਖੀਆਂ, ਅਤੇ ਇਸ ਕਰਕੇ ਜਿਹੜੇ ਪਿੰਡ ਦੇ ਲੋਕੀ ਸੀ ਉਹ ਗੁਰੂ ਸਾਹਿਬ ਨੂੰ ਫਿਰ ਬਹੁਤ ਜ਼ਿਆਦਾ ਜਿਹੜੀ ਸੀ ਉਹ ਮਾਨਤਾ ਦੇਣ ਲੱਗ ਪਏ। ਅਤੇ ਇਹੀ ਸੁਨੇਹਾ ਜਿਹੜਾ ਗੁਰੂ ਸਾਹਿਬ ਦੇ ਪੇਰੈਂਟਸ ਤੱਕ ਵੀ ਪਹੁੰਚਾਇਆ ਗਿਆ ਕਿ ਉਹ ਕੋਈ ਆਮ ਇਨਸਾਨ ਨਹੀਂ ਹਨ, ਉਹ ਰੱਬ ਦੇ ਸਾਖਸ਼ਾਤ ਰੂਪ ਹਨ। ਇਸ ਤਰ੍ਹਾਂ ਦੇ ਨਾਲ ਜਿਹੜੀ ਸਾਖੀ ਹੈਗੀ ਹੈ ਇਸ ਜਗ੍ਹਾ 'ਤੇ ਜੁੜੀ ਹੋਈ ਹੈ ਗੁਰਦੁਆਰਾ ਕਿਆਰਾ ਸਾਹਿਬ ਜੀ। ਕਿਆਰਾ ਹੈਗਾ ਮਤਲਬ ਜਿਵੇਂ ਕੋਈ ਕਿਆਰਾ ਕੋਈ ਐਗਰੀਕਲਚਰ ਕਰਨ ਵਾਲਾ ਛੋਟਾ ਜਿਹਾ ਪਲਾਟ ਹੋਵੇ, ਛੋਟਾ ਫੀਲਡ ਹੋਵੇ, ਉਹਨੂੰ ਆਪਾਂ ਕਿਆਰਾ ਕਹਿ ਦਿੰਦੇ ਹਾਂ। ਸੋ ਉੱਥੋਂ ਨਾਮ ਬਣਿਆ ਕਿਆਰਾ ਸਾਹਿਬ, ਜਿੱਥੇ ਉਹ ਖੇਤੀ ਦੇ ਨਾਲ ਇਹ ਜਿਹੜੀ ਸੰਬੰਧ ਆਉਂਦਾ ਆ ਜੀ। ਸੋ ਇਹ ਜਿਹੜੀ ਫਸਲ ਉਜਾੜੀ ਗਈ ਸੀ ਜਾਂ ਉਜੜੀ ਸੀਗੀ, ਇਹ ਜਿਹੜੀ ਸਾਖੀ ਦੇ ਵਿੱਚ ਆਉਂਦੀ ਆ, ਇਹ ਕਿਸੇ ਸਾਖੀਆਂ ਦੇ ਵਿੱਚ ਆਉਂਦਾ ਆ ਵੀ ਇਹ ਕਿਹੜੀ ਫਸਲ ਸੀਗੀ?
ਫਸਲ ਕਿਹੜੀ ਸੀਗੀ? ਜਿੱਦਾਂ ਸਾਖੀਆਂ ਮੈਂ ਨਾਰਮਲੀ ਜਿਹੜੀਆਂ ਆਪਾਂ ਸਟੱਡੀ ਕਰਦੇ ਹੈਗੇ ਆ, ਉਹਨਾਂ ਦੇ ਵਿੱਚ ਤਾਂ ਮੈਨੂੰ ਨਹੀਂ ਮਿਲਿਆ ਇਹ। ਅੱਛਾ। ਪਰ ਇੱਕ ਹੋਰ ਸਾਖੀਆਂ ਦੀ ਕਿਤਾਬ ਹੈਗੀ ਆ, ਆਦਿ ਸਾਖੀਆਂ। ਉਹਦੇ ਵਿੱਚੋਂ ਮੈਨੂੰ ਕੁਝ ਲਾਈਨਾਂ ਮਿਲੀਆਂ ਜਿਹੜੀਆਂ ਮੈਂ, ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਬੋਲ ਕੇ ਸੁਣਾ ਦੇਣਾ। ਆਪਣੀ ਕਿਤਾਬ ਦੇ ਵਿੱਚ ਵੀ ਮੈਂ ਉਹ ਲਿਖੀਆਂ ਨੇ। ਸੋ ਪਹਿਲਾਂ ਇਹ ਦੱਸ ਦਿਓ ਵੀ ਜਿਹੜੀ ਅਕਸਰ ਤੁਸੀਂ ਗੱਲ ਕਰਦੇ ਹੋ ਜਿਹੜੀ ਸਾਖੀ ਆ, ਬਾਲਾ ਸਾਖੀ ਹੁੰਦੀ ਆ, ਭਾਈ ਮਨੀ ਸਿੰਘ ਹੋਣਾ ਵਾਲੀ ਆ, ਮਿਹਰਬਾਨ ਆ, ਸੋ ਇਸ ਤੋਂ ਵੱਖਰੀ ਕੋਈ ਸਾਖੀਆਂ ਦੀ ਕਿਤਾਬ ਉਸ ਦੇ ਵਿੱਚੋਂ ਇਹ ਸੀਗਾ? ਹਾਂਜੀ, ਇਹ ਵਾਲੀ ਹੈਗੀ ਜਿਹੜੀ ਆਦਿ ਸਾਖੀਆਂ ਕਿਤਾਬ ਹੈਗੀ ਆ। ਇਹ ਐਕਚੁਅਲੀ ਕਿਹਾ ਜਾਂਦਾ ਕਿ ਭਾਈ ਬੂਲਾ ਨੇ ਲਿਖੀ ਸੀ 1597 ਤੋਂ ਲੈ ਕੇ 1600 ਦੇ ਵਿੱਚ। ਮਤਲਬ ਇਹ ਸ਼ਾਇਦ ਸਭ ਤੋਂ ਪਹਿਲੀ ਸਾਖੀ ਜਨਮ ਸਾਖੀਆਂ ਦੇ ਵਿੱਚੋਂ ਕਹੀ ਜਾਂਦੀ ਹੈ, ਪਰ ਬਹੁਤ ਘੱਟ ਇਹਦੇ ਉੱਤੇ ਰਿਸਰਚ ਹੋਈ ਹੈ। ਇਹ ਕਿਉਂ ਤੁਹਾਨੂੰ ਲੱਗਦਾ ਵੀ ਕੀ ਇਸ ਦੇ ਵਿੱਚ ਕਾਰਨ ਹੈਗਾ ਆ? ਉਹਦਾ ਕਾਰਨ ਇਹ ਹੈ ਕਿ ਜਦੋਂ ਉਹਨੇ ਪਹਿਲਾ ਨਾਮ ਜਿਹੜੀ ਸਾਖੀ ਲਿਖੀ ਸੀਗੀ, ਉਹਦਾ ਨਾਮ ਸੀਗਾ ਜਨਮ ਪੱਤਰੀ ਬਾਬੇ ਜੀ ਕੀ। ਹੁਣ ਜਦੋਂ ਨਾਮ ਆ ਜਾਂਦਾ ਜਨਮ ਪੱਤਰੀ ਬਾਬੇ ਜੀ ਕੀ, ਜਨਮ ਪੱਤਰੀ ਹੁਣ ਜਿਹੜਾ ਹੈਗਾ ਹਿੰਦੂਇਜ਼ਮ ਦਾ ਵਰਡ ਹੈਗਾ। ਠੀਕ ਹੈ। ਇਸ ਕਰਕੇ ਬਹੁਤ ਆਪਣੇ ਕਈ ਵਾਰੀ ਇਹ ਇਸ਼ੂਜ਼ ਆਉਂਦੇ ਆ ਕਿ ਉਹ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਨੇਮ ਕੁਛ ਇਹੋ ਜਿਹੇ ਹੈਗੇ ਆ, ਆਪਾਂ ਉਹਨਾਂ ਨੂੰ ਕਹਿ ਲਓ ਵੀ ਮਨਮਤ ਵੱਲੋਂ ਜਾਂ ਇੱਦਾਂ ਕਰਕੇ ਉਹਨਾਂ ਦੀ ਜਿਹੜੀ ਹਿਸਟੋਰੀਕਲ ਰਿਸਰਚ ਨਹੀਂ ਹੋ ਪਾਈ ਹੈਗੀ। ਓਕੇ। ਇਹ ਲਿਖੀ ਤਾਂ ਸੀ ਭਾਈ ਬੂਲਾ ਨੇ 1597 ਦੇ ਵਿੱਚ, ਮੁੜ ਕੇ ਇਹਨੂੰ ਕਾਪੀ ਕੀਤਾ ਸ਼ੰਭੂਨਾਥ ਨੇ, ਤੇ ਇਸ ਕਰਕੇ 1700 ਦੇ ਵਿੱਚ, ਮਤਲਬ 100 ਸਾਲਾਂ ਬਾਅਦ ਇਹਦਾ ਜਿਹੜਾ ਅਸਲੀ ਨਾਮ ਪ੍ਰਸਿੱਧ ਹੋਇਆ ਉਹ ਹੋਇਆ ਸੀ ਸ਼ੰਭੂਨਾਥ ਵਾਲੀ ਜਨਮ ਪੱਤਰੀ ਬਾਬੇ ਨਾਨਕ ਜੀ ਕੀ। ਅੱਛਾ। ਪ੍ਰਸਿੱਧ ਨਾਂ ਆਦਿ ਸਾਖੀਆਂ, ਮਤਲਬ ਇਹ ਇਹਦਾ ਪੂਰਾ ਨਾਂ ਸੀ। ਜਦੋਂ 1701 ਦੇ ਵਿੱਚ ਜਾ ਕੇ ਇਹ ਸ਼ੰਭੂਨਾਥ ਨੇ ਜਿਹੜੀ ਸੀ ਉਹਦੇ ਨਾਮ ਦੇ ਨਾਲ ਪ੍ਰਸਿੱਧ ਹੋ ਗਏ। ਪਰ ਕਿਉਂਕਿ ਨਾਮ ਦੇ ਨਾਲ ਜਨਮ ਪੱਤਰੀ ਚੱਲਦਾ ਰਿਹਾ, ਹੁਣ ਜਨਮ ਪੱਤਰੀ ਸਿੱਖੀਜ਼ਮ ਦੇ ਵਿੱਚ ਜਿੱਦਾਂ ਹੈਗੀ ਉਹ ਆਉਂਦੀ ਨਹੀਂ ਆ। ਠੀਕ ਹੈ। ਇਹ ਚੀਜ਼ਾਂ ਦਾ ਗੁਰੂ ਸਾਹਿਬ ਨੇ ਆਪ ਤਾਂ ਨਹੀਂ ਕੀਤੀਆਂ, ਮਤਲਬ ਉਹਨਾਂ ਦੇ ਆਲੇ ਦੁਆਲੇ ਪਰਿਵਾਰ ਜਾਂ ਉਹ ਉਸ ਜ਼ਮਾਨੇ 'ਚ ਜਿਹੜੀਆਂ ਇਹ ਚੀਜ਼ਾਂ ਚੱਲਦੀਆਂ ਸੀਗੀਆਂ, ਇਸ ਕਰਕੇ ਜਿਹੜੇ ਲੋਕੀਆਂ ਉਹੀ ਨਾਮ ਜਨਮ ਪੱਤਰੀ ਅੱਗੇ ਦੀ ਅੱਗੇ ਜਿਹੜਾ ਹੈਗਾ ਯੂਟੀਲਾਈਜ਼ ਕਰਦੇ ਗਏ। ਪਰ ਤੁਹਾਡਾ ਕੁਐਸਚਨ ਸਹੀ ਹੈ ਕਿ ਇਹ ਜਿਹੜੀ ਆਦਿ ਸਾਖੀਆਂ ਕਿਤਾਬ ਹੈਗੀ ਆ, ਇਹਨੂੰ ਜ਼ਿਆਦਾਤਰ ਰਿਸਰਚ ਦੇ ਵਿੱਚ ਨਹੀਂ ਯੂਜ਼ ਕੀਤਾ ਜਾਂਦਾ, ਪਰ ਮੈਨੂੰ ਇਹਦੇ ਵਿੱਚੋਂ ਇਹ ਲਾਈਨ ਬਹੁਤ ਵਧੀਆ ਮਿਲੀਆਂ। ਕਈ ਹੋਰ ਚੈਪਟਰਸ ਵੀ ਮੈਂ ਯੂਜ਼ ਕੀਤੀਆਂ, ਜਿਹੜੀਆਂ ਮੈਂ ਕੁਝ ਲਾਈਨਾਂ ਤੁਹਾਨੂੰ ਸੁਣਾ ਦਿੰਦਾ, ਜਿਹਨਾਂ 'ਚ ਪਤਾ ਲੱਗਦਾ ਵੀ ਇਹ ਖੇਤਾਂ ਦੀ ਜਿਹੜੀ ਫਸਲ ਸੀਗੀ ਉਹ ਫਸਲ ਕਿਹੜੀ ਸੀ। ਓਕੇ, ਹਾਂਜੀ ਦੱਸ ਦਿਓ ਜੀ। ਹਾਂਜੀ, ਆਦਿ ਸਾਖੀਆਂ ਦੇ ਵਿੱਚ ਲਿਖਿਆ ਹੋਇਆ, ਤਬ ਬਾਬਾ ਨਾਨਕ ਮੰਜੀ ਚਰਾਵਣ ਗਿਆ। ਮੈਂ ਕੁਝ ਲਾਈਨਾਂ ਛੱਡ ਕੇ ਉਹ ਸੁਣਾਉਣਾ, ਲਾਈਨਾਂ ਜਿਹੜੀਆਂ ਆਪਣੇ ਕੰਮ ਦੀਆਂ ਹੈਗੀਆਂ ਜੀ। ਤਬ ਬਾਬਾ ਨਾਨਕ ਮੰਜੀ ਚਰਾਵਣ ਗਿਆ, ਬਾਬੇ ਨਾਨਕ ਮੰਜੀ ਬਹਾਲੀਆਂ, ਆਪ ਪੈ ਸੁੱਤਾ ਬਾਬਾ ਸੁੱਤੋ ਹੀ ਰਿਹਾ, ਜਾਂ ਭਲਕ ਹੋਆ ਤਾਂ ਖੇਤਾਂ ਕਾ ਖਸਮ ਆਇਆ, ਤਾਂ ਖਸਮ ਆ ਕੇ ਦੇਖੇ ਤਾਂ ਖੇਤ ਵਿੱਚ ਕੁਛ ਨਹੀਂ ਰਿਹਾ, ਮੋਠਾਂ ਕਾ ਖੇਤ ਸਾ। ਉਹ ਪੈ ਰਿਹਾ ਬੂਬੂ ਕਰਦਾ ਪੁਕਾਰੇ, ਮੇਰੇ ਖੇਤ ਵਿੱਚ ਕਾਲੂ ਕਰਾੜ ਦੇ ਪੁੱਤ ਮੈਂ ਹੀ ਘੱਤ ਉਜਾੜਿਆ, ਤੇ ਸਾਰਾ ਖੇਤ ਚਰ ਗਈਆਂ। ਸੋ ਇੰਨੀ ਵਧੀਆ ਡਿਟੇਲ ਜਿਹੜੀ ਹੈਗੀ ਆਪਾਂ ਨੂੰ ਆਦਿ ਸਾਖੀਆਂ ਕਿਤਾਬ ਦੇ ਵਿੱਚੋਂ ਮਿਲਦੀ ਹੈ। ਇਹਦੇ ਵਿੱਚ ਉਹਨੇ ਮੋਠਾਂ ਦੀ ਗੱਲ ਕੀਤੀ ਹੈ, ਮੋਠਬੀਨ ਜਿਹੜੀ ਆਪਾਂ ਬੋਟੈਨਿਕ ਸਾਇੰਟੀਫਿਕ ਨੇਮ ਹੈਗਾ ਦਾ ਵਿਗਨਾ ਅਕੋਨੀਟੀਆ ਫੋਲੀਆ। ਮੈਂ ਥੋੜ੍ਹੀ ਜਿਹੀ ਵਿੱਚ ਆਪਣੀ ਸਾਇੰਟੀਫਿਕ ਟਰਮਸ ਵਿੱਚ ਲੈ ਆਉਣਾ ਤਾਂ ਕਿ ਉਹਦਾ ਐਕਚੁਅਲੀ ਸਾਇੰਟੀਫਿਕ ਨੇਮ ਹੈਗਾ। ਹੁਣ ਦਾਲ ਤਾਂ ਇਹ ਬਹੁਤ ਖਾਧੀ ਜਾਂਦੀ ਘਰਾਂ ਦੇ ਵਿੱਚ। ਹਾਂਜੀ ਬਿਲਕੁਲ ਜੀ, ਮੋਠ ਦੀ ਦਾਲ ਹੈ। ਔਰ ਇਹ ਇਲਾਕਾ ਜਿਹੜੇ ਸੀਗੇ ਇਹਨਾਂ 'ਚ ਪਹਿਲਾਂ ਜ਼ਮਾਨੇ 'ਚ ਦਾਲਾਂ ਵਗੈਰਾ ਹੀ ਹੁੰਦੀਆਂ ਸੀਗੀਆਂ, ਜਿਹੜੇ ਰੈਗੂਲਰ ਵੱਡੀਆਂ ਫਸਲਾਂ ਦੀ ਆਪਾਂ ਗੱਲ ਕਰਦੇ ਹਾਂ, ਉਹ ਪਹਿਲੇ ਜ਼ਮਾਨੇ 'ਚ ਨਹੀਂ ਸੀਗੀਆਂ, ਕਿਉਂਕਿ ਉੱਥੇ ਇੰਨੀ ਇਰੀਗੇਸ਼ਨ ਦੀ ਜਿਹੜੀ ਫੈਸਿਲਿਟੀ ਨਹੀਂ ਸੀਗੀ ਜੀ। ਸੋ ਇਹ ਮੋਠਾਂ ਦੀ ਜਿਹੜੀ ਗੱਲ ਹੁੰਦੀ ਆ ਜੀ, ਆਪਾਂ ਜਿਹੜੀ ਵੀ ਸਾਖੀਆਂ ਦੀ ਤੁਸੀਂ ਹੁਣ ਗੱਲ ਕੀਤੀ ਆ, ਸੋ ਇੱਕ ਤਾਂ ਤੁਸੀਂ ਇਸ ਸਾਖੀ ਦਾ ਇਹ ਹਵਾਲਾ ਦਿੱਤਾ ਹੈ, ਹੋਰ ਚਲੋ ਹੁਣ ਮੈਂ ਵੈਸੇ ਜਗਿਆਸੂ ਹੋਇਆ ਪਿਆ ਇਸ ਟਾਈਮ ਵੀ ਇਸ ਦੇ ਵਿੱਚੋਂ ਹੋਰ ਕਿਹੜੀਆਂ ਕੋਈ ਸਾਖੀਆਂ ਜਿਹੜੀਆਂ ਕੋਈ ਜ਼ਿਆਦਾ ਮਸ਼ਹੂਰ ਆ ਜਾਂ ਜਿਨ੍ਹਾਂ ਦੇ ਬਾਰੇ ਆਪਾਂ ਜ਼ਿਆਦਾ ਜਾਣਦੇ ਹਾਂ, ਕੋਈ ਹੈ ਇਹਨਾਂ ਦੇ ਵਿੱਚੋਂ ਜਾਣਕਾਰੀ? ਇਹਨਾਂ ਦੇ ਵਿੱਚ ਸਾਖੀਆਂ ਤਾਂ ਬਹੁਤ ਇਸ ਕਿਤਾਬ ਦੇ ਵਿੱਚ ਜੀ ਹਾਂਜੀ, ਇਸ ਕਿਤਾਬ 'ਚ ਆਪਾਂ ਜਿਵੇਂ ਅੱਗੇ ਚੱਲਦੇ ਜਾਵਾਂਗੇ, ਗੁਰਦੁਆਰਾ ਬਾਬੇ ਦੀ ਬੇਰ ਦੇ ਨਾਲ ਇੱਕ ਸਾਖੀ ਬਹੁਤ ਮੈਨੂੰ ਇਹਦੇ ਵਿੱਚੋਂ ਇੰਟਰਸਟਿੰਗ ਲੱਗਦੀ ਹੈ ਕਿ ਜਦੋਂ ਮੂਲੇ ਖੱਤਰੀ ਦੇ ਘਰ ਗੁਰੂ ਸਾਹਿਬ ਗਏ ਨੇ, ਮੂਲੇ ਖੱਤਰੀ ਦੀ ਡੈਥ ਹੋਈ ਹੈ, ਉਹਨੂੰ ਸੱਪ ਨੇ ਡੰਗ ਲਿਆ ਸੀ। ਉਹਦੇ ਵਿੱਚ ਇਸ ਜਨਮ ਪੱਤਰੀ ਦੀ ਜਿਹੜੀ ਸਾਖੀ ਹੈਗੀ ਹੈ, ਆਦਿ ਸਾਖੀਆਂ, ਉਹਦੇ 'ਚ ਇੱਕ ਲਾਈਨ ਆਉਂਦੀ ਹੈ ਕਿ ਪਹਿਲਾਂ ਤਾਂ ਬਾਬਾ ਘੋੜੇ ਤੇ ਸਵਾਰ ਹੋ ਕੇ ਆਉਂਦਾ ਸੀ, ਅੱਜ ਬੜਾ ਇਹਦਾ ਬੁਰੇ ਹਾਲ ਆਇਆ ਹੋਇਆ। ਸੋ ਉਹ 'ਚ ਮਤਲਬ ਉਹਨੇ ਪਹਿਲੀ ਵਾਰੀ ਮੈਨੂੰ ਕਿਸੇ ਜਨਮ ਸਾਖੀ 'ਚ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਵੀ ਉਹਨੇ ਘੋੜੇ ਦੀ ਸਵਾਰੀ ਕਰਦਿਆਂ ਹੋਇਆਂ ਇਸ ਕਿਤਾਬ ਨੇ ਦਿਖਾਇਆ। ਹੁਣ ਜੇ ਇਸ ਕਿਤਾਬ ਦੀ ਇਹ ਓਰੀਜਨਲ ਡੇਟ ਜਿਹੜੀ ਆਪਣੀ ਇਹਦੀ ਛਾਪਣ ਦੀ ਜਿਹੜੀ ਕਹਿ ਲਓ ਵੀ ਜਿਹੜੀ ਐਕੂਰੇਟ ਜੇ ਹੋਵੇ 1597 ਤੇ 1600, ਬਹੁਤ ਗੁਰੂ ਸਾਹਿਬ ਦੇ ਨੇੜੇ ਹੈਗਾ ਟਾਈਮ, ਬਿਲਕੁਲ ਹੈ ਨਾ। ਸੋ ਮਤਲਬ ਇਹਦਾ ਮਤਲਬ ਕਿ ਹੁਣ ਆਪਾਂ ਕਦੀ ਵੀ ਗੁਰੂ ਨਾਨਕ ਦੇਵ ਜੀ ਨੂੰ ਕਦੀ ਘੋੜੇ ਤੇ ਸਵਾਰ ਇੱਦਾਂ ਦੇਖਦੇ ਨਹੀਂ ਹੈ, ਕਿਉਂਕਿ ਉਹਨਾਂ ਨੇ ਬਹੁਤ ਲੰਬੀ ਯਾਤਰਾ ਕੀਤੀ ਹੈ। ਸੋ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਹੁੰਦੀਆਂ ਇਹ, ਕਿਉਂਕਿ ਉੱਦਾਂ ਹੀ ਜਨਮ ਚਿੱਤਰ ਜਿਹੜੇ ਹੈਗੇ ਆ ਉਹ ਫੋਟੋਗ੍ਰਾਫੀ ਚੱਲਦੀ ਆ ਰਹੀ ਹੈ, ਕੰਧਾਂ ਤੇ ਜੋ ਵੀ ਲੋਕਾਂ ਨੇ ਚਿੱਤਰ ਉਚਾਰੇ ਹੋਏ ਆ, ਉਹਦੇ 'ਚ ਆਪਾਂ ਗੁਰੂ ਸਾਹਿਬ ਨੂੰ ਇੱਦਾਂ ਕਦੀ ਉਸ ਰੂਪ 'ਚ ਨਹੀਂ ਦੇਖਦੇ ਹੈਗੇ। ਸੋ ਇਸ ਜਿਹੜੀ ਸ਼ੰਭੂਨਾਥ ਵਾਲੀ ਇਹ ਆਦਿ ਸਾਖੀਆਂ ਹੈਗੀ ਆ, ਇਹ 'ਚ ਮੈਨੂੰ ਇੱਦਾਂ ਦੀਆਂ ਇੰਟਰਸਟਿੰਗ ਚੀਜ਼ਾਂ ਕਈ ਮਿਲੀਆਂ, ਜਿਹੜੀ ਮੈਂ
ਅਪਰੋਪਰੀਏਟ ਉਹਨਾਂ ਚੈਪਟਰਸ ਦੇ ਵਿੱਚ ਜਿਹੜੀਆਂ ਐਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਦਾਂ ਇਹਦੇ ਵਿੱਚ ਮੋਠਾਂ ਦੀ ਫਸਲ, ਮੈਨੂੰ ਬੜੀ ਮੈਂ ਸਾਰੀਆਂ ਕਿਤਾਬਾਂ 'ਚ ਲੱਭ ਰਿਹਾ ਸੀ ਵੀ ਕਿਹੜੀ ਫਸਲ ਸੀਗੀ ਜਿਹੜੀ ਉਜਾੜੀ ਗਈ ਤੇ ਅਗਲੇ ਦਿਨ ਮਤਲਬ ਕੁਛ ਥੋੜ੍ਹੀ ਹੋਰ ਡਿਟੇਲ ਪਤਾ ਲੱਗੇ ਤੇ ਉਹਦੀ ਕੁਛ ਲੈਂਗੁਏਜ, ਹੁਣ ਜਿੱਦਾਂ ਆਪਾਂ ਜਿੱਦਾਂ ਪੜ੍ਹ ਕੇ ਆਪਾਂ ਸੁਣ ਕੇ ਹਟੇ ਹਾਂ, ਉਹ ਉਸ ਵੇਲੇ ਦੀ ਥੋੜ੍ਹੀ ਜਿਹੀ ਲੈਂਗੁਏਜ ਹੈਗੀ ਆ, ਉਹ ਪੜ੍ਹ ਕੇ ਵੀ ਸੁਣ ਕੇ ਵੀ ਮਜ਼ਾ ਜਿਹਾ ਆਉਂਦਾ, ਥੋੜ੍ਹਾ ਜਿਹਾ ਥੋੜ੍ਹੀ ਡਿਫਰੈਂਟ ਹੈਗੀ ਆ। ਜਿੱਦਾਂ ਖੇਤ ਦਾ ਖਸਮ ਕਹਿਣਾ ਹੈ ਨਾ ਵੀ ਮਾਲਕ ਨੂੰ, ਹਾਂਜੀ, ਕਾਲੂ ਕਰਾੜ ਦੇ ਪੁੱਤ ਨੇ ਮੇਰਾ ਘੱਤ ਉਜਾੜਿਆ, ਮਤਲਬ ਇਹ ਇੱਦਾਂ ਦੀ ਜਿਹੜੀ ਵਰਡਿੰਗ ਹੈਗੀ ਹੈ ਇਹ ਥੋੜ੍ਹੀ ਆਰਕੇਕ ਪੰਜਾਬੀ ਹੈਗੀ ਆ, ਪੁਰਾਣੀ ਪੁਰਾਤਨ ਜਿਹੜੀ ਹੈਗੀ ਆ ਪੰਜਾਬੀ ਹੈਗੀ ਆ ਜੀ। ਵੈਸੇ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਊਗੀ, ਖੇਤੀਬਾੜੀ ਦੇ ਨਾਲ ਸੰਬੰਧਿਤ ਪਰਿਵਾਰ 'ਚੋਂ ਜਿਸ ਪਰਿਵਾਰ 'ਚੋਂ ਗੁਰੂ ਸਾਹਿਬਾਨ ਸੀਗੇ, ਘੋੜੇ ਦੀ ਸਵਾਰੀ ਕੀਤੀ ਹੋ ਸਕਦੀ ਹੈ, ਕੋਈ ਆਈ ਥਿੰਕ ਅਚੰਭੇ ਵਾਲੀ ਗੱਲ ਨਹੀਂ ਵੈਸੇ ਲੱਗਦੀ ਹੋਊਗੀ। ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਚੀਜ਼ਾਂ ਕਾਫੀ ਆਮ ਜਿਹੀਆਂ ਸੀਗੀਆਂ ਜੀ। ਬਿਲਕੁਲ, ਪਰ ਮੈਂ ਇਸ ਚੀਜ਼ 'ਤੇ ਕਦੀ ਵੀ ਹਾਮੀ ਜਾਂ ਇੱਦਾਂ ਨਹੀਂ ਪੜ੍ਹਦਾ ਹੁੰਦਾ, ਕਿਉਂਕਿ ਇਹ ਗੱਲਾਂ ਬਹੁਤ ਆਪਣੇ ਕਮਿਊਨਿਟੀ 'ਚ ਹਾਲੇ ਵੀ ਕਈ ਵਾਰੀ ਡਿਸਕਸ਼ਨ ਦਾ ਰੂਪ ਧਾਰਨ ਕਰ ਜਾਂਦੀਆਂ, ਕਿਉਂਕਿ ਕਈ ਲੋਕ ਇਹਨਾਂ ਚੀਜ਼ਾਂ 'ਚ ਬਹੁਤ ਯਕੀਨ ਕਰਦੇ ਆ ਕਿ ਗੁਰੂ ਸਾਹਿਬ ਨੇ ਜਿਹੜਾ ਸਾਰਾ ਇੰਨਾ ਵੱਡੀ ਉਦਾਸੀ ਕੀਤੀ ਹੈ ਪੈਦਲ ਹੀ ਕੀਤੀ ਹੈ, ਤੇ ਉਸ ਚੀਜ਼ ਨੂੰ ਉਹ ਬਹੁਤ ਫਿਰ ਹੋਰ ਪਾਸੇ ਨੂੰ ਲੈ ਜਾਂਦੇ ਆ ਕਿ ਜਦੋਂ ਆਪਾਂ ਕਹੀਦਾ ਵੀ ਹੋ ਸਕਦਾ ਉਸ ਚੀਜ਼ ਨੂੰ ਤਾਂ ਝੁਠਲਾ ਨਹੀਂ ਰਹੇ, ਉਹ ਮਤਲਬ ਆਪਾਂ ਉੱਦਾਂ ਇੱਕ ਸਰਸਰੀ ਤੌਰ ਤੇ ਬਿਲਕੁਲ ਸਰਸਰੀ ਗੱਲ ਤੌਰ ਤੇ ਕਰ ਰਹੀ ਹੈ ਵੀ ਜੇ ਉਹਨਾਂ ਦਾ ਇੰਨਾ ਵੱਡਾ ਰੂਟ ਸਾਇੰਟੀਫਿਕਲੀ ਥੋੜ੍ਹੀ ਘੋੜੇ ਦੀ ਸਵਾਰੀ ਕਰਨ ਦੇ ਨਾਲ ਸਹੀ ਆਪਣਾ ਪੂਰਾ ਆ ਜਾਂਦਾ ਤੇ ਆਪਾਂ ਨੂੰ ਉਹ 'ਚ ਇਤਰਾਜ਼ ਤਾਂ ਨਹੀਂ ਹੋਣਾ ਚਾਹੀਦਾ, ਪਰ ਕਿਉਂਕਿ ਆਪਣੇ ਕਈ ਵਾਰੀ ਇਹਨਾਂ ਚੀਜ਼ਾਂ ਤੇ ਲੋਕੀ ਮੁੱਦਾ ਬਣ ਜਾਂਦਾ, ਸੋ ਆਪਾਂ ਆਪਣੇ ਕੰਮ ਦੇ ਵਿੱਚ ਸਿਰਫ ਇਹ ਚੀਜ਼ਾਂ ਲਿਆ ਕੇ ਨਾਲ ਰੱਖ ਦਿੱਤੀਆਂ ਵੀ ਕਿਸੇ ਸਾਖੀ 'ਚ ਇੱਦਾਂ ਵੀ ਜਿਹੜਾ ਹੈਗਾ ਨਾਲ ਦੱਸਿਆ ਹੋਇਆ, ਇੱਦਾਂ ਲਿਖਿਆ ਹੋਇਆ, ਜਿਹਦੇ ਨਾਲ ਉਹਨਾਂ ਦਾ ਇੰਨਾ ਵੱਡਾ ਪੈਂਡਾ ਜਿਹੜਾ ਹੈਗਾ ਆ ਉਹ ਐਕਚੁਅਲੀ ਕਈ ਲੋਕੀ ਜਿੱਦਾਂ ਸਾਇੰਟੀਫਿਕਲੀ ਕੁਐਸਚਨ ਕਰਦੇ ਆ ਵੀ ਇੰਨੀ ਦੂਰ ਕਿੱਦਾਂ ਗਏ, ਉਹ ਪ੍ਰੂਵ ਤਾਂ ਹੁੰਦਾ ਆ, ਬਟ ਇਟ ਬਿਕਮਸ ਲਿਟਲ ਮੋਰ ਡਿਫਰੈਂਟ ਦੈਨ ਦਾ ਨਾਰਮਲ ਸਟਾਈਲ ਉਦਾਸੀ ਜਿਹੜੀ ਆਪਾਂ ਗੁਰੂ ਸਾਹਿਬ ਦੀ ਦੇਖਦੇ ਹਾਂ ਜੀ। ਤੇ ਐਜ਼ ਏ ਹਿਸਟੋਰੀਅਨ ਜਿੱਦਾਂ ਤੁਸੀਂ ਹੁਣ ਰਿਸਰਚ ਦੀ ਗੱਲ ਕਰਦੇ ਆ, ਤੇ ਤੁਸੀਂ ਫਿਰ ਕਿਹੜੀ ਸੋਚਦੇ ਹੁੰਦੇ ਆ ਵੀ ਜਿੱਦਾਂ ਇੱਦਾਂ ਵੱਖ-ਵੱਖ ਇਹ ਪੱਤਰਕਾਰ ਦੀ ਗੱਲ ਕੀਤੀ ਆ ਤੁਸੀਂ, ਤੇ ਕਿਹੜੀ ਚੀਜ਼ ਇਹਦੇ ਵਿੱਚੋਂ ਰੱਖਣੀ ਹੈ ਤੇ ਕਿਹੜੀ ਛੱਡਣੀ? ਤੁਸੀਂ ਹੁਣ ਫਸਾਓਗੇ ਮੈਨੂੰ ਪੂਰੀ ਤਰ੍ਹਾਂ। ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ, ਆਪਣੇ ਸਰੋਤੇ ਸਾਰੇ ਬਹੁਤ ਸਿਆਣੇ ਨੇ, ਮੈਂ ਆਪਣੇ ਕੰਮ ਦੇ ਵਿੱਚ ਸਾਰੇ ਲਿਖਣ ਦੇ ਵਿੱਚ ਵੀ ਇਹੀ ਤਰੀਕਾ ਯੂਜ਼ ਕੀਤਾ, ਔਰ ਇੱਥੇ ਵੀ ਮੇਰਾ ਇਹੀ ਹੈ ਕਿ ਮੇਰਾ ਕੰਮ ਹੈ ਕਿ ਫਲਾਣੇ ਨੇ ਕੀ ਕਿਹਾ, ਫਲਾਣੇ ਨੇ ਕੀ ਕਿਹਾ, ਔਰ ਕਿਹੜੀ ਕਿਤਾਬ 'ਚ ਕਿਹੜੇ ਪੇਜ ਨੰਬਰ ਤੇ ਕਿੱਥੋਂ ਗੱਲ ਸ਼ੁਰੂ ਹੋਈ, ਮੈਂ ਕਿੰਨੇ ਬੈਕ ਜਾ ਕੇ ਤੁਹਾਨੂੰ ਉਸ ਕਿਤਾਬ ਦੀ ਜਿਹੜੀ ਹੈਗੀ ਡੇਟ ਤੱਕ ਵੀ ਦੱਸੀ ਹੈਗੀ ਹੈ ਕਿ ਉਹ 1597 'ਚ ਪਹਿਲਾਂ ਲਿਖੀ ਗਈ ਭਾਈ ਬੂਲਾ ਵੱਲੋਂ। ਉਹਦਾ ਪਹਿਲਾ ਨਾਮ ਜਨਮ ਪੁੱਤਰੀ ਬਾਬੇ ਜੀ ਕੀ ਸੀ, ਮੁੜ ਕੇ ਸ਼ੰਭੂਨਾਥ ਨੇ ਕਾਪੀ ਕੀਤੀ 1701 ਦੇ ਵਿੱਚ, ਉਹਦੇ ਨਾਂ ਰੱਖ ਦਿੱਤਾ ਸ਼ੰਭੂਨਾਥ ਵਾਲੀ ਜਨਮ ਪੁੱਤਰੀ ਬਾਬੇ ਨਾਨਕ ਜੀ ਕੀ ਪ੍ਰਸਿੱਧ ਨਾਂ ਆਦਿ ਸਾਖੀਆਂ। ਮੁੜ ਕੇ ਡਾਕਟਰ ਪਿਆਰ ਸਿੰਘ ਐਂਡ ਉਹਨਾਂ ਨੇ ਇਹਨੂੰ ਐਡਿਟ ਕੀਤਾ। SS ਪਦਮ ਨੇ ਸਾਖੀ ਮਹਿਲ ਪਹਿਲੇ ਕੀ ਦੇ ਵਿੱਚ ਆਹ ਜਿਹੜੀ ਇਨਫੋਰਮੇਸ਼ਨ ਭਾਈ ਬੂਲਾ ਵਾਲੀ ਹੈਗੀ ਆ ਉਹ ਦਿੱਤੀ ਹੈ। ਸੋ ਮੇਰਾ ਕੰਮ, ਮੇਰੀ ਸੇਵਾ ਇੰਨੇ ਕੀ ਕਬੂਲੋ ਕਿ ਮੈਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਇੱਕ ਚੈਪਟਰ 'ਚ ਰੱਖ ਦਿੱਤਾ, ਦੱਸ ਦਿੱਤਾ ਜੋ ਵੀ ਉਸ ਦੇ ਨਾਲ ਸੰਬੰਧਿਤ ਹੈ। ਹਾਂਜੀ, ਪਰ ਮੈਂ ਕਿਸੇ ਦੀ ਇੱਕਦਮ ਸਾਈਡ ਨਹੀਂ ਲੈਣੀ, ਠੀਕ ਆਪਣੇ ਵੱਲੋਂ ਸਮਝਦਾ। ਮੈਂ ਸਮਝਦਾ ਕਿ ਆਪਣੇ ਪੜ੍ਹਨ ਵਾਲੇ ਸਾਰੇ ਹੀ ਬਹੁਤ ਖੁਦ ਸੂਝਵਾਨ ਨੇ, ਔਰ ਉਹ ਪੜ੍ਹ ਕੇ ਆਪਣਾ ਨਿਰਣਾ ਜਿਹੜਾ ਹੈਗਾ ਉਹ ਆਪ ਕਰਨ, ਔਰ ਉਹ ਨਿਰਣਾ ਅਲੱਗ-ਅਲੱਗ ਵੀ ਹੋ ਸਕਦਾ, ਕਿਸੇ ਸੁਣਨ ਵਾਲੇ ਦਾ ਅਲੱਗ ਹੋ ਸਕਦਾ, ਕਿਸੇ ਦਾ ਅਲੱਗ ਹੋ ਸਕਦਾ। ਆਪਣੇ ਹਰੇਕ ਬੰਦਾ ਹੀ ਇਸ ਵੇਲੇ ਇੰਨਾ ਸੂਝਵਾਨ ਹੈਗਾ, ਇੰਟਰਨੈਟ ਹਰੇਕ ਕੋਲ ਹੈਗਾ ਆ। ਮੇਰਾ ਕੰਮ ਇਹ ਹੈ ਕਿ ਉਹ ਪੇਜ ਨੰਬਰ ਜ਼ਰੂਰ ਦੱਸਣੇ ਪੁਰਾਣੀਆਂ ਕਿਤਾਬਾਂ 'ਚੋਂ ਲੱਭ ਕੇ ਕਿ ਫਲਾਨੀ ਕਿਤਾਬ ਨੇ ਇਹ ਗੱਲ, ਇਹ ਸਾਖੀ ਪਹਿਲੇ ਸਮੇਂ 'ਚ ਜਿਹੜੀ ਹੈਗੀ ਇੱਦਾਂ ਲਿਖੀ ਸੀਗੀ। ਜੀ ਬਿਲਕੁਲ। ਸੋ ਇਹ ਵੀ ਉਸੇ ਹੀ ਥਾਂ ਦੇ ਉੱਤੇ ਉਹਨਾਂ ਇਲਾਕਿਆਂ ਦੇ ਵਿੱਚ ਹੀ ਇੱਕ ਗੁਰਦੁਆਰਾ ਸਾਹਿਬ ਹੈਗਾ, ਗੁਰਦੁਆਰਾ ਕੈਰਾ ਸਾਹਿਬ, ਤੇ ਆਪਣੇ ਜਿਹੜੇ ਇਸ ਟਾਈਮ ਫੇਸਬੁੱਕ ਤੇ YouTube ਦੇ ਉੱਤੇ ਦੇਖ ਰਹੇ ਨੇ ਉਹਨਾਂ ਦੇ ਲਈ, ਉਹਨਾਂ ਦੀ ਸਹੂਲਤ ਦੇ ਲਈ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਤਸਵੀਰਾਂ ਆ ਉਹ ਆਪਾਂ ਨਾਲ ਇਸ ਵੀਡੀਓ ਦੇ ਵਿੱਚ ਚਲਾ ਰਹੇ ਹਾਂ। ਦੋਨੋਂ ਹੀ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਕੈਰਾ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਦੀਆਂ, ਤਾਂ ਜੋ ਜਿਹੜਾ ਜੀ ਉਹ ਦੇਖ ਸਕਣ ਇਸ ਟਾਈਮ ਕਿੱਦਾਂ ਦੇ ਉੱਥੇ ਦੇ ਜਿਹੜੇ ਦ੍ਰਿਸ਼ ਆ ਉਹ ਹੈਗੇ ਆ। ਇਹ ਵੀ ਉਸੇ ਹੀ ਟਾਈਮ ਦਾ ਆ, ਉਹਨਾਂ ਹੀ ਇਲਾਕਿਆਂ ਦਾ ਆ ਜਦੋਂ ਮਹੰਤਾਂ ਦਾ ਵੀ ਬੋਲਬਾਲਾ ਜਿਹੜਾ ਉਹ ਬਣਿਆ ਸੀਗਾ। ਸੋ ਉਹਨਾਂ ਦੇ ਨਾਲ ਸੰਬੰਧਿਤ ਕੀ ਹਿਸਟਰੀ ਦੇ ਵਿੱਚ ਆਉਂਦਾ, ਇਤਿਹਾਸ ਦੇ ਵਿੱਚ ਆਉਂਦਾ ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ, ਗੁਰਦੁਆਰਾ ਕੈਰਾ ਸਾਹਿਬ ਨੂੰ ਲੈ ਕੇ? ਹਾਂਜੀ, ਇਸ ਗੁਰਦੁਆਰਾ ਸਾਹਿਬ ਦੇ ਨਾਲ ਵੀ ਬਹੁਤ ਪ੍ਰੋਪਰਟੀ ਸੀਗੀ। ਜਦੋਂ SGPC ਐਂਡ ਮਹੰਤਾਂ ਦਾ ਕੋਰਟ ਕੇਸ ਚੱਲ ਰਹੇ ਸੀਗੇ, ਇਹਦੀ ਮੈਂ ਡਿਟੇਲ ਕਾਫੀ ਖੋਜ ਪੜਤਾਲ ਕੀਤੀ ਹੈ ਪੁਰਾਣੇ ਲੀਗਲ ਰਿਕਾਰਡਸ 'ਚੋਂ, ਕਾਨੂੰਨੀ ਕਿਤਾਬਾਂ ਦੇ ਵਿੱਚੋਂ। ਇਹ ਗੁਰਦੁਆਰਾ ਕੈਰਾ ਸਾਹਿਬ ਦੇ ਨਾਲ 15 ਮੁਰੱਬੇ ਜ਼ਮੀਨ ਸੀਗੀ ਪਿੰਡ ਦਰੀਆ ਦੇ ਵਿੱਚ ਲੱਗੀ ਹੋਈ। ਦਰੀਆ ਪਿੰਡ ਹੈ, ਇੱਕ ਮੁਰੱਬਾ ਹੁੰਦਾ 25 ਏਕੜ ਦੇ ਇਕੁਅਲ। ਸੋ ਇੰਨੀ ਜ਼ਿਆਦਾ ਜ਼ਮੀਨ ਇਸ ਗੁਰਦੁਆਰਾ ਸਾਹਿਬ ਦੇ ਨਾਮ ਲੱਗੀ ਸੀ। ਇੱਥੇ ਦੇ ਜਿਹੜੇ ਮਹੰਤ ਸੀ ਉਹਨਾਂ ਦਾ ਨਾਮ ਸੀ ਫੌਜਾ ਸਿੰਘ, ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਭਾਈਵਾਲ ਸੀਗੇ ਉਹ ਸੀਗੇ ਉਜਾਗਰ ਸਿੰਘ ਤੇ ਮਹੰਤਣੀ ਇੰਦਰ ਕੌਰ। ਜਦੋਂ ਇਹ ਕੇਸ ਚੱਲਦਾ ਰਿਹਾ ਕਾਫੀ ਦੇਰ ਤੱਕ, 1936 'ਚ ਜਾ ਕੇ ਇਹਦਾ ਜਿਹੜਾ ਫਾਈਨਲ ਫੈਸਲਾ ਹੋਇਆ ਹਾਈ ਕੋਰਟ ਦੇ ਵਿੱਚ ਜਾ ਕੇ, ਜਿਹੜੇ ਮਹੰਤ ਸੀ ਉਹਨਾਂ ਦੇ ਪਾਰਟਨਰ ਸੀ ਉਹਨਾਂ ਨੂੰ ਇੱਥੋਂ ਫਿਰ ਇਵਿਕਟ ਕੀਤਾ ਗਿਆ, ਕੱਢਿਆ ਗਿਆ,
ਜੂਨ 17 1936 ਨੂੰ ਇਹ ਜਿਹੜਾ ਸੀ SGPC ਦੇ ਕੰਟਰੋਲ ਦੇ ਵਿੱਚ ਗੁਰਦੁਆਰਾ ਸਾਹਿਬ ਆਇਆ। ਮਤਲਬ ਦੇਖ ਲਓ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਸਾਕੇ ਤੋਂ ਵੀ 15 ਸਾਲ ਲੱਗੇ ਮੁੜ ਕੇ ਇਹ ਜਿਹੜੇ ਲੀਗਲ ਪ੍ਰੋਸੀਡਿੰਗਸ ਆ ਇੱਦਾਂ ਹੋਰ ਗੁਰਦੁਆਰਾ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣ ਦੇ ਲਈ। ਜੀ ਜੀ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਕੁਛ ਹੀ ਕਿਲੋਮੀਟਰ ਦੂਰ ਹੈਗਾ ਗੁਰਦੁਆਰਾ ਜਨਮ ਸਥਾਨ ਤੋਂ ਲੈ ਕੇ, ਕੀ ਉੱਥੋਂ ਦੇ ਲੋਕਾਂ ਨੂੰ ਇਸ ਦੇ ਬਾਰੇ ਗਿਆਨ ਹੈਗਾ ਆ ਕਿ ਇਹ ਗੁਰਦੁਆਰਾ ਸਾਹਿਬ ਆਲ ਦਾ ਟਾਈਮ ਜਿਹੜਾ ਉਹ ਖੁੱਲ੍ਹਾ ਰਹਿੰਦਾ ਹੈ ਸਾਰਾ ਸਮਾਂ, ਜਾਂ ਸਾਲ ਦੇ ਵਿੱਚ ਜਦੋਂ ਕੋਈ ਮੁੱਖ ਜਿਹੜੇ ਗੁਰਪੁਰਬ ਵਗੈਰਾ ਹੁੰਦੇ ਉਹਨਾਂ ਮੌਕਿਆਂ ਦੇ ਉੱਤੇ ਹੀ ਖੋਲ੍ਹਿਆ ਜਾਂਦਾ ਹੈ? ਨਹੀਂ, ਜ਼ਿਆਦਾਤਰ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ 'ਚ ਜਦੋਂ ਗੁਰਪੁਰਬ ਜਾਂ ਜਥੇ ਜਾਂਦੇ ਆ ਉਦੋਂ ਖੁੱਲ੍ਹਦੇ ਨੇ। ਗੁਰਦੁਆਰਾ ਜਨਮ ਸਥਾਨ ਹੋਇਆ, ਗੁਰਦੁਆਰਾ ਪੱਟੀ ਸਾਹਿਬ ਹੋਇਆ, ਉਹ ਰੈਗੂਲਰ ਖੁੱਲ੍ਹਦੇ ਨੇ। ਜਿਵੇਂ ਇਹ ਗੁਰਦੁਆਰਾ ਕਿਆਰਾ ਸਾਹਿਬ ਹੈ, ਇਹ ਵੀ ਜਿੰਨੀ ਵਾਰੀ ਤਾਂ ਮੈਂ ਬਿਨਾਂ ਜਥੇ ਦੇ ਟਾਈਮ ਤੋਂ ਗਿਆ ਇਹ ਬੰਦ ਹੀ ਹੁੰਦਾ ਹੈ, ਪਰ ਇਹਦਾ ਜਿਹੜਾ ਮੁਹੱਲਾ ਆ ਉਹਦਾ ਨਾਮ ਮੁਹੱਲਾ ਕਿਆਰਾ ਸਾਹਿਬ ਹੈ। ਅੱਛਾ ਜੀ। ਹਾਲੇ ਵੀ ਮੁਹੱਲਾ ਕਿਆਰਾ ਸਾਹਿਬ ਉਹਦਾ ਨਾਮ ਚੱਲਦਾ ਹੈ, ਇਸ ਕਰਕੇ ਉੱਥੇ ਦੇ ਆਂਢੀ ਗੁਆਂਢੀਆਂ ਨੂੰ ਖੂਬ ਪਤਾ ਹੈ। ਬੜੀ ਤੰਗ ਜੀ ਗਲੀ ਦੇ ਵਿੱਚ ਅੱਗੇ ਜਾ ਕੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਖੁੱਲ੍ਹੀ ਹੈ ਔਰ ਵਧੀਆ ਜਿਹੜੀ ਪੁਰਾਣੀ ਸਥਿਤੀ ਵਿੱਚ ਜਿੱਦਾਂ ਸੀਗੀ ਉਹ ਸੋਹਣੀ ਮੇਨਟੇਨ ਕੀਤੀ ਹੋਈ ਹੈ। ਬਿਲਕੁਲ ਆਜ਼ਾਦੀ ਤੋਂ 1 ਸਾਲ ਪਹਿਲਾਂ 1946 ਦੇ ਵਿੱਚ ਇਹਦਾ ਜਿਹੜਾ ਸਰੋਵਰ ਸੀ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਨੇ ਬਣਾਇਆ ਸੀਗਾ ਗੁਰਦੁਆਰਾ ਕਿਆਰਾ ਸਾਹਿਬ ਦੇ ਨਾਰਥ ਈਸਟ ਵਾਲੀ ਸਾਈਡ 'ਤੇ। ਉਹ ਹਰਲੇ ਵੀ ਕਿਉਂਕਿ ਬਹੁਤ ਨਵਾਂ ਸੀ, ਉਹਦੀ ਜਿਹੜੀ ਇੱਟਾਂ ਦੀ ਚਣਾਈ ਉਹਦੇ ਵਿੱਚ ਪਾਣੀ ਤਾਂ ਨਹੀਂ ਹੈਗਾ, ਮਤਲਬ ਉਹ 'ਚ ਜਲ ਨਹੀਂ ਹੈਗਾ ਸਰੋਵਰ ਦੇ ਵਿੱਚ, ਪਰ ਉਹਦੀ ਜਿਹੜੀ ਕੰਸਟਰਕਸ਼ਨ ਹੈ ਆਲੇ ਦੁਆਲੇ ਜਿਹੜੀ ਹੈਗੀ ਆ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਇਨਕਰੋਚਮੈਂਟ ਗੁਆਂਢੀਆਂ ਵੱਲੋਂ ਨਹੀਂ ਹੋਈ। ਔਰ ਇਹਦੀ ਪੁਰਾਣੀ ਬਿਲਡਿੰਗ ਹੈ, ਮੈਨੂੰ ਇਹ ਖੁਸ਼ੀ ਹੈ ਦੱਸਦੇ ਹੋਇਆ ਕਿ ਪੁਰਾਣੀ ਜਿਹੜੀ ਉਹ 1947 ਤੋਂ ਪਹਿਲਾਂ ਵਾਲੀ ਜਿਹੜੀ ਯੈਲੋ ਕਲਰ ਦੀ ਬਹੁਤ ਖੂਬਸੂਰਤ ਇੱਕ ਡਿਜ਼ਾਈਨ ਹੁੰਦਾ ਸੀ ਮਾਰਬਲ ਤੋਂ ਪਹਿਲਾਂ, ਉਹ ਹਾਲੇ ਵੀ ਮੇਨਟੇਨਡ ਘੱਟੋ ਘੱਟ ਲਾਸਟ ਸਾਲ ਤੱਕ ਤਾਂ ਸੀਗਾ, 2019 ਤੱਕ ਤਾਂ ਜ਼ਰੂਰ ਸੀ ਜਦੋਂ ਮੈਂ ਲਾਸਟ ਵਾਰੀ ਗਿਆ। ਬਹੁਤ ਛੇਤੀ ਕਾਰ ਸੇਵਾ ਕਈ ਵਾਰੀ ਹੋ ਜਾਂਦੀ ਹੈ, ਉਦੋਂ ਤੱਕ ਤਾਂ ਬਹੁਤ ਵਧੀਆ ਸਟਰੋਂਗ ਪੁਰਾਣੀ ਬਿਲਡਿੰਗ ਖੂਬਸੂਰਤ ਸੀਗੀ। ਜੀ ਬਿਲਕੁਲ। ਉਹ ਥੋੜ੍ਹਾ ਜਿਹਾ ਨੀਵੇਂ ਜੀ ਜਿਹੜੀ ਹੁੰਦੀ ਹੈ ਅਤੇ ਗੁੰਬਦ ਅਤੇ ਜਿੱਦਾਂ ਇੱਕ ਹੀ ਫਲੋਰ ਟਾਈਪ ਜਿਹੜੀ ਆ ਉੱਦਾਂ ਦੀ ਬਿਲਡਿੰਗ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਉਹ ਮਿਲਦੀ ਆ। ਤੁਸੀਂ ਤਸਵੀਰਾਂ ਦੇ ਵਿੱਚ ਜਿਹੜੀ ਇਸ ਟਾਈਮ YouTube Facebook ਦੇ ਉੱਤੇ ਚੱਲ ਰਹੀਆਂ ਆ, ਉਸ ਦੇ ਨਾਲ ਜਿਹੜਾ ਉੱਥੇ ਸਰੋਵਰ ਆ ਅਤੇ ਨਾਲ ਜਿਹੜਾ ਇਸ ਟਾਈਮ ਉਹ ਉੱਥੇ ਦਾ ਦ੍ਰਿਸ਼ ਹੈਗਾ ਆ, ਉਹ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਆ। ਸੋ ਇਹ ਕਾਫੀ ਤੁਹਾਡੀ ਕਿਤਾਬ ਦੇ ਵਿੱਚ ਇਸ ਚੈਪਟਰ ਦੇ ਲਈ ਘੱਟ ਥਾਂ ਹੈਗੀ ਆ। ਕੀ ਇੱਥੇ ਦਾ ਇਤਿਹਾਸ ਬਹੁਤ ਲਿਮਿਟਡ ਹੋਣ ਕਰਕੇ ਇੱਦਾਂ ਸੀਗਾ? ਨਹੀਂ, ਇਤਿਹਾਸ ਲਿਮਿਟਡ ਨਹੀਂ, ਕਿਉਂਕਿ ਇਹ ਜਿਹੜੇ ਵੀ ਗੁਰਦੁਆਰਾ ਸਾਹਿਬ ਜਿਹਨਾਂ 'ਚ ਇੱਦਾਂ ਕੋਈ ਨਾ ਕੋਈ ਕਰਾਮਾਤ ਦੇ ਨਾਲ ਸਾਖੀ ਜੁੜੀ ਹੋਈ ਹੈ, ਜਿਵੇਂ ਇਹਦੇ ਵਿੱਚ ਹੁਣ ਆਪਾਂ ਜੇ ਤੁਸੀਂ ਦੇਖੋ ਉੱਥੇ ਜਿਹੜਾ ਸਾਈਨ ਬੋਰਡ ਲੱਗਾ ਹੋਇਆ, ਉਹਦੀ ਮੈਂ ਤਸਵੀਰ ਤੁਹਾਨੂੰ ਨਾਲ ਦਿੱਤੀ ਹੈ, ਉਹ 'ਚ ਲਿਖਿਆ ਕਿ ਗੁਰੂ ਸਾਹਿਬ ਨੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਜਿਹੜੀ ਫਸਲ ਸੀ ਉਹ ਹਰੀ ਭਰੀ ਕੀਤੀ। ਇੱਦਾਂ ਦੀ ਜਿਹੜੀ ਜਗ੍ਹਾ ਹੈਗੀਆਂ, ਜਿਹੜੇ ਆਪਣੇ ਇੰਟਰਨੈਸ਼ਨਲ ਹਿਸਟੋਰੀਅਨ ਜਾਂ ਪਾਕਿਸਤਾਨ ਦੇ ਹਿਸਟੋਰੀਅਨ ਹੈਗੇ ਆ, ਉਹਨਾਂ ਦੇ ਲਈ ਕੰਮ ਕਰਨ ਦੇ ਲਈ ਉਹ ਜਿਹੜੀਆਂ ਸਾਖੀਆਂ ਹੈਗੀਆਂ ਪੁਰਾਣੀਆਂ, ਉਹ ਹੈਗੀਓਗ੍ਰਾਫੀ 'ਚ ਆਉਂਦੀਆਂ, ਹਿਸਟੋਰੀਓਗ੍ਰਾਫੀ 'ਚ ਨਹੀਂ ਆਉਂਦੀਆਂ ਉਹ। ਓਕੇ। ਸੋ ਇਸ ਕਰਕੇ ਬੜੇ ਤਰੀਕੇ ਦੇ ਨਾਲ ਆਪਾਂ ਨੂੰ ਇਹ ਚੈਪਟਰ ਇਨਕਲੂਡ ਕਰਨੇ ਪੈਂਦੇ ਆਪਣੇ ਕੰਮ ਦੇ ਵਿੱਚ, ਤਾਂ ਕਿ ਜਿਹੜੇ ਲੋਕੀ ਹੈਗੇ ਸ਼ਰਧਾ, ਉਹਨਾਂ ਦੀ ਵੀ ਸ਼ਰਧਾ ਨੂੰ ਠੇਸ ਨਾ ਪਹੁੰਚੇ। ਅਤੇ ਆਪਾਂ ਜਿਹੜਾ ਜ਼ਿਆਦਾ ਫੋਕਸ ਹੈਗਾ ਉਹ ਪੁਰਾਣੀਆਂ ਹੋਰ ਜਿਹੜੀਆਂ ਜਨਮ ਸਾਖੀਆਂ ਜਾਂ ਕੰਪੈਰੇਟਿਵ ਆਪਾਂ ਸਟੱਡੀਜ਼ ਕਰਦੇ ਹਾਂ, ਉਸ ਵੱਲ ਨੂੰ ਜਿਹੜਾ ਹੈਗਾ ਜ਼ਿਆਦਾ ਸ਼ਿਫਟ ਹੋ ਜਾਵੇ। So that's why some of these places we have to just include limited information, ਤਾਂ ਕਿ ਆਪਾਂ ਜਿਹੜੇ ਉੱਥੇ ਦੇ ਲੋਕ ਹੈਗੇ ਆਲੇ ਦੁਆਲੇ ਉਹਨਾਂ ਨੂੰ ਜਾਗਰੂਕ ਵੀ ਕਰ ਦਈਏ, ਪਰ ਜਿਹੜੀ ਕੌਮ ਹੈਗੀ ਆਪਣੀ ਉਹਨੂੰ ਕਿਸੇ ਹੋਰ ਨਵੇਂ ਕਹਿ ਲਓ ਕਈ ਕਨਫਲਿਕਟ 'ਚ ਨਾ ਪਾ ਦਈਏ, ਕੋਈ ਕੰਟਰੋਵਰਸੀ ਨਾ ਪਾ ਦਈਏ। ਕੰਟਰੋਵਰਸੀਜ਼ ਅੱਗੇ ਬਹੁਤ ਜਿਹੜੀਆਂ ਹੈਗੀਆਂ ਚੱਲ ਰਹੀਆਂ, ਆਪਾਂ ਤੱਕ ਸਗੋਂ ਘਟਾਉਣਾ ਚਾਹੁੰਦੇ ਹਾਂ ਕਿ ਜਿੰਨੀਆਂ ਇਹ ਕੰਟਰੋਵਰਸੀਜ਼ ਹੈਗੀਆਂ ਥੋੜ੍ਹੀਆਂ ਕਲੀਅਰ ਕੀਤੀਆਂ ਜਾਣ, ਤਾਂ ਕਿ ਜਿਹੜੇ ਅੱਗੇ ਬੱਚੇ ਹੈਗੇ ਆ ਉਹ ਬੜਾ ਮਾਣ ਦੇ ਨਾਲ ਕੌਨਫੀਡੈਂਟਲੀ ਸਿੱਖ ਹਿਸਟਰੀ ਦੇ ਉੱਤੇ ਰਿਸਰਚ ਜਿਹੜੀ ਕਰ ਸਕਣ। ਉਹਨਾਂ ਨੂੰ ਸੋਚਣਾ ਨਾ ਪਵੇ ਦੁਬਾਰਾ ਵੀ ਇਹ ਕੋਈ ਵੀ ਜਿਹੜੀ ਸਾਈਟ ਹੈਗੀ ਆ ਉਹ ਜਿਹੜਾ ਸਿੱਖ ਧਰਮ ਹੈਗਾ ਉਹ ਸਾਇੰਸ ਦੇ ਆਧਾਰ 'ਤੇ ਜਿਹੜਾ ਉਹਦੇ ਪ੍ਰੋਪਰ ਜਿਹੜੀ ਉਹਦੀ ਹੈਗੀ, ਕਦੀ ਵੀ ਉਹ ਕਿਸੇ ਨਾਲ ਇੰਟਰਨੈਸ਼ਨਲ ਲੈਵਲ 'ਤੇ ਬੈਠ ਕੇ ਗੱਲ ਕਰਨ ਤੋਂ ਉਹਨਾਂ ਨੂੰ ਕਦੀ ਕਹਿ ਲਓ ਵੀ ਹੀਣਤਾ ਦਾ ਅਹਿਸਾਸ ਜਾਂ ਨਾ ਆਵੇ, ਬੱਚਿਆਂ ਨੂੰ ਸਵਾਲਾਂ ਦੇ ਜਵਾਬ ਦੇ ਸਕਣ। ਜੀ ਬਿਲਕੁਲ, ਆਪਣੇ ਸਵਾਲ ਦਾ ਜਵਾਬ ਉਹ ਬੜਾ ਵਿਦ ਪ੍ਰੋਪਰ ਰੈਸ਼ਨਲ ਜਿਹੜਾ ਹੈਗਾ ਉਹ ਦੇ ਸਕਣ। ਜੀ। ਸੋ ਸਰੋਤਿਓ, ਇਹ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ, ਜਿਹੜੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਜਿਹੜੀ ਕਿ ਡਾਕਟਰ ਦਲਵੀਰ ਸਿੰਘ ਪੰਨੂ ਹੁਣਾਂ ਦੇ ਦੁਆਰਾ ਲਿਖੀ ਗਈ ਆ, ਕਾਫੀ ਜਿਹੜੀ ਰਿਸਰਚ ਘੋਖ ਤੋਂ ਬਾਅਦ 'ਚ ਉਸ ਦਾ ਜਿਹੜਾ ਚੈਪਟਰ 5 ਸੀਗਾ ਗੁਰਦੁਆਰਾ ਕਿਆਰਾ ਸਾਹਿਬ, ਉਸ ਦੇ ਬਾਰੇ ਜਿਹੜੀ ਗੱਲ ਕਰ ਰਹੇ ਸੀਗੇ। ਅਤੇ ਹੁਣ ਜਿਹੜੀ ਆਪਣੀ ਇਸੇ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਅਗਲਾ ਚੈਪਟਰ ਇਸ ਕਿਤਾਬ ਦੇ ਵਿੱਚ ਹੈਗਾ ਗੁਰਦੁਆਰਾ ਤੰਬੂ ਸਾਹਿਬ, ਉਸ ਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਅਤੇ ਗੱਲਬਾਤ ਜਿਹੜੀ ਉਹ ਕਰਾਂਗੇ। ਅਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਜੇ ਤੁਸੀਂ ਇਸ ਕਿਤਾਬ ਨੂੰ ਬਾਏ ਕਰਨਾ ਚਾਹੁੰਦੇ ਹੋ, ਇੰਗਲਿਸ਼ ਦੇ ਵਿੱਚ ਇਹ ਕਿਤਾਬ ਲਿਖੀ ਗਈ ਹੈਗੀ ਆ
ਡਾਕਟਰ ਪੰਨੂ ਹੁਣਾਂ ਦੇ ਦੁਆਰਾ, ਅਤੇ ਇਹ ਕਿਤਾਬ ਦਾ ਨਾਮ ਹੈਗਾ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਅਤੇ ਤੁਸੀਂ ਹਫ਼ਤਾਵਾਰੀ ਇਹ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਇਸ ਕਿਤਾਬ ਦੇ ਨਾਲ ਸੰਬੰਧਿਤ, ਇਸ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਮੰਗਲਵਾਰ ਨੂੰ ਅਤੇ ਫਿਰ ਜਿਹੜਾ ਜੀ ਐਤਵਾਰ ਨੂੰ ਜਿਹੜਾ ਪ੍ਰੋਗਰਾਮ ਉਹ ਤੁਸੀਂ ਸੁਣਦੇ ਹੋ, ਅਤੇ ਫੇਸਬੁੱਕ ਅਤੇ YouTube ਦੇ ਚੈਨਲਸ ਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਆ ਇਹ ਹਮੇਸ਼ਾ ਦੇ ਲਈ ਜਿਹੜਾ ਉਹ ਪਿਆ ਰਹਿੰਦਾ ਹੈ। ਆਓ ਹੁਣ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ ਅਗਲਾ ਚੈਪਟਰ ਨੰਬਰ 6ਵਾਂ ਜਿਹੜਾ ਗੁਰਦੁਆਰਾ ਤੰਬੂ ਸਾਹਿਬ। ਸੋ ਉੱਥੋਂ ਹੀ ਸ਼ੁਰੂਆਤ ਕਰਾਂਗੇ। ਕਿਸ ਜਗ੍ਹਾ ਦੇ ਉੱਤੇ ਸਥਿਤ ਹੈਗਾ, ਲੋਕੇਸ਼ਨ ਕੀ ਹੈ? ਇਹ ਗੁਰਦੁਆਰਾ ਸਾਹਿਬ ਵੀ ਨਨਕਾਣਾ ਸਾਹਿਬ ਦੇ ਵਿੱਚ ਹੀ ਹੈ, ਸ਼ਹਿਰ ਦੇ ਵਿੱਚ ਹੈ। ਗੁਰਦੁਆਰਾ ਜਨਮ ਸਥਾਨ ਤੋਂ ਅਬਾਊਟ 1 ਮੀਲ ਈਸਟ ਵਾਲੀ ਸਾਈਡ 'ਤੇ ਜਿਹੜਾ ਹੈਗਾ ਉਹ ਲੋਕੇਟਡ ਹੈ ਜੀ। ਅਤੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਕੀ ਇਤਿਹਾਸ ਦੇ ਨਾਲ ਵਿੱਚ ਜੁੜਿਆ ਹੋਇਆ ਹੈ? ਇੱਥੇ ਉਹ ਦਰਖਤ ਹੈ ਜਿਹੜਾ ਕਿ ਤੰਬੂ ਵਰਗੀ ਉਹਦੀ ਸ਼ੇਪ ਹੈ, ਉਹਨੂੰ ਨਾਰਮਲੀ ਆਪਾਂ ਟੁੱਥਬਰਸ਼ ਟਰੀ ਕਹਿੰਦੇ ਹਾਂ। ਵੈਸੇ ਦਾ ਨਾਮ ਸਾਲਵੋਦੋਰਾ ਇੰਡੀਕਾ ਹੈਗਾ ਇਹਦਾ ਬੋਟੈਨੀਕਲ ਨੇਮ। ਇਹ ਜਿਹੜੀ ਹੈ ਇੱਦਾਂ ਸਾਈਡਾਂ ਤੋਂ ਬਹੁਤ ਵੱਡਾ ਇਹਦਾ ਜਿੱਦਾਂ ਝਾੜ ਹੋ ਕੇ ਅਤੇ ਇਹਦੀਆਂ ਜਿਹੜੀਆਂ ਟਾਹਣੀਆਂ ਹੈਗੀਆਂ ਜ਼ਮੀਨ ਨੂੰ ਆ ਕੇ ਲੱਗ ਜਾਂਦੀਆਂ, ਤੰਬੂ ਦੀ ਸ਼ੇਪ ਲੈ ਲੈਂਦਾ ਇਹ। ਇਹਦੀ ਜਨਮ ਸਾਖੀ ਹੈ ਕਿ ਜਦੋਂ ਗੁਰੂ ਸਾਹਿਬ ਨੂੰ ਬਚਪਨ ਦੇ ਵਿੱਚ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਸੀ ਵਪਾਰ ਕਰਨ ਦੇ ਲਈ। ਜਦੋਂ ਉਹ ਗਏ ਅਤੇ ਰਾਹ ਵਿੱਚ ਭੁੱਖੇ ਸਾਧੂ ਉਹਨਾਂ ਨੇ ਲੰਗਰ ਛਕਾਇਆ, ਅਤੇ ਮੁੜ ਕੇ ਛਕਾਉਣ ਤੋਂ ਬਾਅਦ ਜਦੋਂ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਹੀ ਸੀ ਕਿ ਹੁਣ ਘਰਦਿਆਂ ਨੇ ਗੁੱਸੇ ਹੋਣਾ। ਇਸ ਕਰਕੇ ਉਹ ਤਲਵੰਡੀ ਪਿੰਡ ਦੇ ਬਾਹਰ ਇੱਕ ਦਰਖਤ ਦੇ ਥੱਲੇ ਛੁਪ ਕੇ ਬੈਠ ਗਏ ਸੀ। ਇਹ ਉਹ ਦਰਖਤ ਹੈ ਜਿਹੜਾ ਕਿ ਹੁਣ ਗੁਰਦੁਆਰਾ ਤੰਬੂ ਸਾਹਿਬ ਦੇ ਨਾਮ 'ਤੇ ਜਿਹੜਾ ਹੈਗਾ ਉਹ ਮਸ਼ਹੂਰ ਹੈ। ਉਹ ਇਸ ਜਗ੍ਹਾ 'ਤੇ ਜਦੋਂ ਬੈਠੇ ਤਾਂ ਇੱਥੇ ਆ ਕੇ ਉਹਨਾਂ ਦੀ ਸਿਸਟਰ ਬੀਬੀ ਨਾਨਕੀ ਜੀ ਜਾਂ ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਨੇ ਇੱਥੋਂ ਆ ਕੇ ਜਿੱਦਾਂ ਸੀ ਉਹਨਾਂ ਨੂੰ ਘਰ ਲੈ ਕੇ ਗਏ ਸੀ। ਸੋ ਇੱਥੇ ਜਿਹੜੀ ਗੁਰਦੁਆਰਾ ਸੱਚਾ ਸੌਦਾ ਦੀ ਜਿਹੜੀ ਸਾਖੀ ਹੈਗੀ ਹੈ, ਜਿੱਥੋਂ ਗੁਰੂ ਸਾਹਿਬ ਨੇ ਲੰਗਰ ਚਲਾਇਆ, ਉਹ ਜਿਹੜੀ ਇਸ ਜਗ੍ਹਾ ਦੇ ਨਾਲ ਆ ਕੇ ਜੁੜਦੀ ਹੈ। ਸੋ ਉੱਥੋਂ ਤੁਰ ਕੇ ਜਿੱਥੇ ਹੁਣ ਗੁਰਦੁਆਰਾ ਸੱਚਾ ਸੌਦਾ ਹੈਗਾ ਚੂੜਕਾਣਾ ਸ਼ਹਿਰ ਦੇ ਵਿੱਚ, ਸ਼ੇਖੂਪੁਰਾ ਦੇ ਵਿੱਚ, ਉੱਥੋਂ ਜਦੋਂ ਤਲਵੰਡੀ ਆਪਣੇ ਪਿੰਡ ਆਏ, ਉਹ ਘਰ ਨਹੀਂ ਗਏ। ਗੁਰੂ ਸਾਹਿਬ ਆਪਣੇ ਸਾਥੀ ਬਾਲੇ ਦੇ ਨਾਲ, ਬਾਲਾ ਸੀ ਉਹਨਾਂ ਦੇ ਨਾਲ ਇਸ ਸਾਖੀ ਦੇ ਵਿੱਚ ਜੀ, ਉਹ ਇਸ ਦਰਖਤ ਦੇ ਥੱਲੇ ਜਿਹੜਾ ਕਿ ਹੁਣ ਗੁਰਦੁਆਰਾ ਤੰਬੂ ਸਾਹਿਬ ਦੇ ਨਾਮ 'ਤੇ ਜਿਹੜਾ ਹੈਗਾ ਜਗ੍ਹਾ ਜਾਣੀ ਜਾਂਦੀ ਹੈ। ਸੋ ਇਹ ਸਾਰੇ ਦੇ ਸਾਰੇ ਇੱਕ ਹੀ ਜ਼ਿਲ੍ਹੇ ਦੇ ਵਿੱਚ ਸਥਿਤ ਹੈ, ਜਿੰਨੇ ਵੀ ਗੁਰਦੁਆਰੇ ਹੁਣ ਤੱਕ ਆਪਾਂ ਗੱਲਬਾਤ ਕੀਤੀ ਹੈ ਜ਼ਿਆਦਾਤਰ? ਹਾਂਜੀ, ਜਿੰਨੇ ਆਪਾਂ ਹੁਣ ਤੱਕ ਕੀਤੀ ਹੈ ਸਾਰੇ ਇੱਕੋ ਦੇ ਵਿੱਚ ਨੇ। ਜਿੱਥੋਂ ਇਹ ਸਾਖੀ ਆਹ ਵਾਲੀ ਹੁਣ ਗੁਰਦੁਆਰਾ ਸੱਚਾ ਸੌਦਾ ਦੀ ਸ਼ੁਰੂ ਹੁੰਦੀ ਹੈ, ਉਹ ਦੂਜਾ ਜ਼ਿਲ੍ਹਾ ਹੈ ਸ਼ੇਖੂਪੁਰਾ। ਪਰ ਜਿੰਨੇ ਆਪਾਂ ਹਾਲੇ ਤੱਕ ਚੈਪਟਰ ਕਰਦੇ ਆ ਰਹੇ ਹਾਂ, ਉਹ ਸਾਰੇ ਦੇ ਸਾਰੇ ਗੁਰਦੁਆਰਾ ਜਿਹੜੇ ਹੈਗੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ ਨੇ ਜੀ। ਉੱਥੇ ਹੀ ਜਿਹੜੇ ਸਾਰੇ ਥੋੜ੍ਹੇ ਕਿਲੋਮੀਟਰ, ਇਹ ਵੀ ਉੱਥੋਂ 2-3 ਕਿਲੋਮੀਟਰ ਦੂਰ ਹੀ ਆ? ਹਾਂਜੀ, ਇਹ 1 ਮੀਲ ਦੂਰ ਹੀ ਹੈ ਗੁਰਦੁਆਰਾ ਜਨਮ ਸਥਾਨ ਤੋਂ। ਸੋ ਜਿਹੜੇ ਤੁਸੀਂ ਰੁੱਖ ਦੀ ਜਿਹੜੀ ਉਹ ਗੱਲ ਕੀਤੀ ਹੈ, ਜਿਸ ਦਾ ਆਕਾਰ ਜਿਹੜਾ ਆ ਜਾਂ ਸ਼ਕਲ ਆ, ਉਸ ਦਾ ਰੂਪ ਰਿਹਾ ਉਹ ਤੰਬੂ ਵਰਗਾ ਸੀ। ਕਿਸੇ ਪੁਰਾਣੇ ਕਿਤਾਬ ਦੇ ਵਿੱਚ ਇਸ ਦੇ ਬਾਰੇ ਕੀ ਜ਼ਿਕਰ ਆਉਂਦਾ ਆ? ਕਿੱਡਾ ਕਿਸ ਦਾ ਸਾਈਜ਼ ਸੀਗਾ, ਕੀ ਸੀਗਾ, ਕੀ ਅਜੇ ਵੀ ਉਹ ਮੌਜੂਦ ਆ ਜਾਂ ਕੀ ਹੈਗਾ? ਹਾਂਜੀ, ਉਹ ਇੱਕ ਕਿਤਾਬ ਹੈਗੀ ਆ ਪੰਡਿਤ ਤਾਰਾ ਸਿੰਘ ਨਰੋਤਮ ਦੀ, ਮੈਨੂੰ ਕਿਤਾਬ ਦਾ ਨਾਮ ਤਾਂ ਇਸ ਵੇਲੇ ਯਾਦ ਨਹੀਂ ਆ ਰਿਹਾ ਜੀ। ਉਹਨਾਂ ਨੇ ਲਿਖਿਆ ਹੋਇਆ, ਉਹਨਾਂ ਦੀ ਟਾਈਮ ਬੁੱਕ ਹੈਗੀ ਅਰਾਊਂਡ 1880s ਦੀ, 1880 ਦੇ ਕਰੀਬ ਦੀ ਕਿਤਾਬ ਹੈਗੀ ਹੈ। ਉਸ ਵੇਲੇ ਦੀ ਉਹਨਾਂ ਦੀ ਬੁੱਕ ਦੇ ਵਿੱਚ ਹੈ ਕਿ ਇਹਦੀ ਜਿਹੜੀ ਕੈਨਪੀ ਹੈ, ਮਤਲਬ ਜਿਹੜੀ ਪੂਰਾ ਇਹਦਾ ਸਰਕਮਫਰੈਂਸ ਹੈ, ਜਿੱਥੇ ਤੱਕ ਇਹਦੀਆਂ ਆਲੇ ਦੁਆਲੇ ਜਿਹੜੀਆਂ ਬ੍ਰਾਂਚਿਸ ਜਾਂਦੀਆਂ ਆ, ਫਲਾ ਜਿਹੜਾ ਆ ਉਹ 55 ਕਦਮ ਆ। ਹੁਣ ਇੱਕ ਕਦਮ ਹੁੰਦਾ 5 ਫੁੱਟ। ਸੋ ਇਸ ਕਰਕੇ ਇਹ ਅਬਾਊਟ ਕਹਿ ਲਓ ਵੀ 275 ਫੁੱਟ ਦੇ ਕਰੀਬ ਜਿਹੜਾ ਉਸ ਵੇਲੇ ਸੀਗਾ। ਇਸ ਵੇਲੇ ਵੀ ਇਹ ਦਰਖਤ ਜਿਹੜਾ ਮੌਜੂਦ ਹੈ, ਔਰ ਮੈਂ ਨੋਟ ਕੀਤਾ ਉੱਥੇ ਦੇ ਬਹੁਤ ਲੋਕੀ ਇਹਦੇ ਥੱਲੇ ਦੀਵਾ ਬਾਲਦੇ ਆ, ਧਾਗੇ ਉਹ ਵੀ ਬੰਨੇ ਹੋਏ ਆ। ਮਤਲਬ ਲੋਕਲ ਜਿਹੜੇ ਲੋਕਾਂ 'ਚ ਇਹਦੀ ਮਾਨਤਾ ਨਨਕਾਣਾ ਸਾਹਿਬ ਦੇ ਲੋਕਾਂ ਦੇ ਵਿੱਚ ਹੈਗੀ ਇਸ ਦਰਖਤ ਦੀ। ਇਹ ਕਾਫੀ ਬਿਰਧ ਦਰਖਤ ਲੱਗਦਾ ਹੈ? ਹਾਂਜੀ, ਦੇਖਣ ਨੂੰ ਕਾਫੀ ਬਿਰਧ ਦਰਖਤ ਲੱਗਦਾ ਹੈ, ਬਹੁਤ ਨੀਵਾਂ ਹੈ, ਔਰ ਵਾਕਈ ਤੰਬੂ ਦੀ ਸ਼ੇਪ ਦੇ ਵਿੱਚ ਜਿਹੜਾ ਉਹ ਹੈਗਾ। ਸੋ ਇੱਥੇ ਵੀ ਮਹੰਤਾਂ ਦਾ ਬੋਲਬਾਲਾ ਸੀਗਾ? ਇੱਥੇ ਨਿਹੰਗ ਸਿੰਘ ਸੀਗੇ, ਜਿਵੇਂ ਆਪਾਂ ਇੱਕ ਵਾਰੀ ਇੱਕ ਚੈਪਟਰ 'ਚ ਗੱਲ ਕੀਤੀ ਸੀਗੀ। ਕਈ ਜਗ੍ਹਾ 'ਤੇ ਨਿਰਮਲਾਸ ਹੁੰਦੇ ਸੀ, ਕਈ ਜਗ੍ਹਾ 'ਤੇ ਬ੍ਰਾਹਮਣ ਸੀ, ਕਈ ਜਗ੍ਹਾ 'ਤੇ ਉਦਾਸੀ ਸੀ, ਕਈ ਜਗ੍ਹਾ 'ਤੇ ਨਿਹੰਗ ਸੀ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ, ਇੱਥੇ ਨਿਹੰਗ ਸਿੰਘ ਸੀਗੇ ਅਤੇ ਇਸ ਗੁਰਦੁਆਰੇ ਨਾਲ ਕੋਈ ਲੈਂਡ ਅਟੈਚਡ ਨਹੀਂ ਸੀ। ਸੋ ਇੱਥੇ ਕੋਈ ਜ਼ਿਆਦਾ ਕਾਨੂੰਨੀ ਚੱਕਰ ਇੱਦਾਂ ਦਾ ਹੋਇਆ ਨਹੀਂ ਹੈ। ਸਿਰਫ ਇੱਥੇ ਹੈ ਵੀ ਜਿਹੜੇ ਇੱਥੇ ਦੇ ਮਹੰਤ ਸ਼ਰਮ ਸਿੰਘ, ਇੱਕ ਮਹੰਤ ਸੀਗੇ ਸ਼ਰਮ ਸਿੰਘ ਦੇ ਨਾਲ ਉਜਾਗਰ ਸਿੰਘ ਨਿਹੰਗ ਸੀ। ਉਜਾਗਰ ਸਿੰਘ ਨਿਹੰਗ ਜਿਹੜੇ ਸੀ, ਉਹਨਾਂ ਨੇ ਆਪਣਾ ਅਲੱਗ ਨੇੜੇ ਜਿਹੜੇ ਜੰਗਲ ਦੇ ਵਿੱਚ ਮੁੜ ਕੇ ਬਣਾ ਲਿਆ ਸੀ ਆਪਣੀ ਜਗ੍ਹਾ। SGPC ਨੂੰ ਉਹ ਅਪੋਜ਼ ਕਰਦੇ ਰਹੇ ਸੀ। ਪਰ ਜਿਹੜੇ ਮਹੰਤ ਸ਼ਰਮ ਸਿੰਘ ਸੀਗੇ, ਉਹਨਾਂ ਨੇ ਆਪਣੀ ਸੇਵਾ SGPC ਦੇ ਨਾਲ ਰਲ ਕੇ ਫਿਰ ਉਹ ਮੁੜ ਕੇ ਇਹਨਾਂ ਦੇ ਗ੍ਰੰਥੀ ਸਾਹਿਬ ਜਿਹੜੇ ਬਣ ਗਏ ਸੀ। ਸੋ ਇਹ ਜਿਹੜੇ ਦੋ ਭਾਈਵਾਲ ਸੀ, ਮਹੰਤ ਸ਼ਰਮ ਸਿੰਘ ਅਤੇ ਉਜਾਗਰ ਸਿੰਘ ਨਿਹੰਗ, ਇਹਨਾਂ 'ਚ ਜਿਹੜੇ ਮਹੰਤ ਸੀਗੇ, ਇਹ ਤਾਂ ਜਦੋਂ SGPC ਨੇ ਟੇਕ ਓਵਰ ਕਰ ਲਿਆ ਗੁਰਦੁਆਰਾ ਸਾਹਿਬ, ਉਹ ਤਾਂ ਇਹਨਾਂ ਦੇ ਨਾਲ ਹੀ ਰਲ ਗਏ, ਇਹਨਾਂ ਦੇ ਗ੍ਰੰਥੀ ਬਣ ਕੇ। ਪਰ ਜਿਹੜੇ ਦੂਜੇ ਇਹਨਾਂ ਦੇ ਭਾਈਵਾਲ ਸੀ, ਉਜਾਗਰ ਸਿੰਘ ਨਿਹੰਗ,
ਉਹ ਨਹੀਂ ਮੰਨੇ। ਉਹਨਾਂ ਨੇ ਨੇੜੇ ਇੱਕ ਹੋਰ ਆਪਣੀ ਜਿਹੜੀ ਸੀਗੀ ਵਰਸ਼ਿਪ ਵਾਲੀ ਜਿਹੜੀ ਜਗ੍ਹਾ ਸੀ ਨੇੜੇ ਦੀ ਜੰਗਲ ਦੇ ਵਿੱਚ, ਉਹ ਤੰਬੂ ਸਾਹਿਬ ਦੇ ਬਿਲਕੁਲ ਨੇੜੇ, ਉੱਥੇ ਉਹਨਾਂ ਨੇ ਆਪਣੀ ਅਲੱਗ ਜਗ੍ਹਾ ਬਣਾ ਲਈ ਸੀ ਅਤੇ ਉਹ SGPC ਨੂੰ ਲੇਟਰ ਔਨ ਵੀ ਅਪੋਜ਼ ਕਰਦੇ ਰਹੇ ਸੀ। ਜੀ, ਅਤੇ ਜਿੱਦਾਂ ਹੁਣ ਤੁਸੀਂ ਦੱਸਿਆ ਇਨਕਰੋਚਮੈਂਟ ਵਗੈਰਾ ਨਹੀਂ ਆ, ਉੱਦਾਂ ਓਵਰਆਲ ਕੀ ਸਥਿਤੀ ਹੈਗੀ ਗੁਰਦੁਆਰਾ ਸਾਹਿਬ? ਇਹਦੀ ਜਗ੍ਹਾ ਬਹੁਤ ਹੈ, ਇਹਦਾ ਕੰਪਲੈਕਸ ਬਹੁਤ ਵੱਡਾ ਹੈ। ਮਤਲਬ ਦੂਰ ਕਿਤੇ ਪਿੰਡ 'ਚ ਜ਼ਮੀਨ ਤਾਂ ਨਹੀਂ ਸੀ, ਪਰ ਜਿਹੜਾ ਆਪਣਾ ਜਗ੍ਹਾ ਹੈਗੀ ਬਹੁਤ ਵੱਡੀ ਹੈ। ਅਤੇ ਇਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਰੈਜ਼ੀਡੈਂਸ਼ੀਅਲ ਬਲਾਕਸ ਪਿਲਗ੍ਰਿਮਸ ਦੇ ਲਈ ਫੋਰਨ ਡੋਨੇਸ਼ਨਸ ਤੋਂ ਬਣੇ ਹੋਏ ਹੈ। ਬੇਬੇ ਨਾਨਕ, ਹਾਂ ਸਰਾਵਾਂ, ਇਹ ਜਗ੍ਹਾ 'ਤੇ ਸਰਾਵਾਂ ਬਹੁਤ ਖੂਬਸੂਰਤ ਨੇ। ਵਿਦੇਸ਼ਾਂ 'ਚੋਂ ਸਿੱਖਾਂ ਨੇ, ਖਾਸ ਕਰਕੇ ਇੰਗਲੈਂਡ ਦੇ ਲੋਕਾਂ ਨੇ ਕਾਫੀ ਡੋਨੇਸ਼ਨ ਦੇ ਕੇ ਇੱਥੇ ਬਹੁਤ ਖੂਬਸੂਰਤ ਰੈਜ਼ੀਡੈਂਸ਼ੀਅਲ ਬਲਾਕਸ ਜਿਹੜੇ ਹੈਗੇ ਬਣਾਏ ਹੋਏ ਆ। ਇੱਥੇ ਬਹੁਤ ਖੂਬਸੂਰਤ ਵੱਡੇ ਪੁਰਾਣੇ ਟਰੀਜ਼ ਵੀ ਨੇ, ਮੋਰ ਹੁੰਦੇ ਆ, ਬਹੁਤ ਖੂਬਸੂਰਤ ਇਨਵਾਇਰਮੈਂਟ ਹੈਗਾ ਗੁਰਦੁਆਰਾ ਤੰਬੂ ਸਾਹਿਬ ਦੀ ਜਿਹੜੀ ਲੋਕੇਸ਼ਨ ਦੇ ਵਿੱਚ। ਜੀ, ਤੇ ਜੇ ਤੁਸੀਂ ਜਿਹੜੀਆਂ ਆਪਾਂ ਤਸਵੀਰਾਂ ਦਿਖਾ ਰਹੇ ਹਾਂ, ਇਹਨਾਂ 'ਚ ਤਸਵੀਰ ਦੇਖੋ, ਇੱਕ ਲੜਕੀ ਪਾਠ ਕਰ ਰਹੀ ਹੈ। ਜੀ ਜੀ ਜੀ, ਇਹ ਪਾਕਿਸਤਾਨ 'ਚ ਬਹੁਤ ਕਾਮਨ ਗੱਲ ਹੈ। ਉੱਥੇ ਲੜਕੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਨੇ, ਮਤਲਬ ਘੱਟੋ ਘੱਟ ਧਾਰਮਿਕ ਸਿੱਖਿਆ ਦੇ ਵਿੱਚ ਉਹ ਅਕਸਰ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਇਹ ਉੱਥੇ ਦੇ ਗ੍ਰੰਥੀ ਸਾਹਿਬ ਸੀ, ਸੇਵਾ ਨਿਭਾਉਂਦੇ, ਹਾਂਜੀ, ਜਿਨ੍ਹਾਂ ਦੀ ਇਹ ਬੇਟੀ ਦੀ ਤਸਵੀਰ ਹੈਗੀ ਆ 2008 ਦੇ ਵਿੱਚ। ਮੁੜ ਕੇ ਲੇਟਰ ਔਨ ਇਹ ਕੁਛ ਪੋਲੀਟੀਕਲ ਪ੍ਰੋਬਲਮ 'ਚ ਵੀ ਆਈ ਸੀ ਕਿ ਸੋ ਇਹ ਕਾਫੀ ਜ਼ਿਆਦਾ ਜਿਹੜਾ ਹੈਗਾ ਉੱਥੇ ਲੜਕੀਆਂ ਦਾ ਝੁਕਾਅ ਪਾਠ ਕਰਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਕਸਰ ਆਪਾਂ ਨੂੰ ਮਹਾਰਾਜ ਦੀ ਤਾਬਿਆ 'ਤੇ ਪਾਠ ਕਰਦੀਆਂ ਲੜਕੀਆਂ ਜਿਹੜੀਆਂ ਪਾਕਿਸਤਾਨ 'ਚ ਨਜ਼ਰ ਆਉਂਦੀਆਂ। ਬਿਲਕੁਲ, ਜਦੋਂ ਵੀ ਆਪਣੇ ਹਰ ਸਾਲ ਸਾਲਾਨਾ ਜਿਹੜੇ ਗੁਰਪੁਰਬ ਦੇ ਦੌਰਾਨ ਪੰਜਾਬੀ ਰੇਡੀਓ USA ਦੁਆਰਾ ਉੱਥੋਂ ਪ੍ਰਸਾਰਿਤ ਕੀਤਾ ਜਾਂਦਾ ਹੈ, ਉੱਥੋਂ ਦੇ ਸਮਾਗਮ ਗੁਰਪੁਰਬ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ, ਅਤੇ ਬਹੁਤ ਸਾਰੇ ਕੀਰਤਨੀ ਜਥੇ ਵੀ ਉਹਨਾਂ ਦੇ ਜਿਹੜੇ ਆ ਉਹ ਆਪਾਂ ਨੂੰ ਸੁਣਨ ਨੂੰ ਉੱਥੋਂ ਕੀਰਤਨ ਗਾਇਨ ਕਰਦੇ ਆਪਾਂ ਨੂੰ ਨਜ਼ਰ ਆਉਂਦੇ ਨੇ, ਆਪਾਂ ਨੂੰ ਸੁਣਦੇ ਨੇ। ਅਤੇ ਬਹੁਤ ਵਾਰੀ ਜਿਹੜੇ ਸਵੇਰ ਦੀਆਂ ਸੰਧਿਆ ਵੇਲੇ ਦੇ ਜਿਹੜੇ ਪਾਠ ਵੀ ਉਹ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਸੁਣਦੇ ਨੇ ਆਪਾਂ ਨੂੰ। ਪੰਜਾਬੀ ਰੇਡੀਓ USA ਦੇ ਉੱਤੇ ਵੀ ਲਗਾਤਾਰ 10 ਸਾਲਾਂ ਤੋਂ ਆਪਾਂ ਇਹ ਜਿਹੜੇ ਪ੍ਰੋਗਰਾਮ ਆ ਉਹ ਹਮੇਸ਼ਾ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਉੱਥੋਂ ਜਿਹੜੇ ਪ੍ਰਸਾਰਿਤ ਆ ਉਹ ਕਰਦੇ ਆ ਰਹੇ ਹੈਗੇ ਆ। ਜੀ, ਇਸੇ ਮੌਕੇ 'ਤੇ ਐਕਚੁਅਲੀ ਮੈਂ ਇੱਕ ਬੇਨਤੀ ਕਰਨਾ ਚਾਹੂੰਗਾ, ਕਿਉਂਕਿ ਤੁਹਾਡਾ ਰੇਡੀਓ ਬਹੁਤ ਕਈ ਗੁਰਦੁਆਰਾ ਸਾਹਿਬ ਦੀ ਕਮੇਟੀ ਵਾਲੇ ਵੀ ਸੁਣਦੇ ਹੋਣਗੇ। ਇਹ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਬੱਚੇ ਆ, ਖਾਸ ਕਰਕੇ ਲੜਕੀਆਂ, ਜਿਹੜੇ ਇੰਨਾ ਸੋਹਣਾ ਕੀਰਤਨ ਕਰਦੇ ਆ, ਜਦੋਂ ਕਰੋਨਾ ਦੀ ਮਾਰ ਖਤਮ ਹੋਵੇ ਆਪਾਂ ਹੋਰ ਵੀ ਦੁਨੀਆ ਭਰ 'ਚੋਂ ਇੰਨੇ ਕੀਰਤਨੀ ਜਥੇ ਮੰਗਵਾਉਂਦੇ ਆ, ਇੰਡੀਆ ਤੋਂ ਮੰਗਵਾਉਂਦੇ ਆ। ਜੇ ਇਹ ਬੱਚੇ ਪਾਕਿਸਤਾਨ ਵਾਲੇ ਜਿਹੜੇ ਇੰਨੇ ਵਧੀਆ ਕੀਰਤਨ ਕਰਦੇ ਆ, ਇਹਨਾਂ ਨੂੰ ਕਦੀ ਮੌਕਾ ਦਿੱਤਾ ਜਾਵੇ, ਇਹਨਾਂ ਨੂੰ ਵੀ ਥੋੜ੍ਹੀ ਜਿਹੀ ਹੈਗੀ ਸੋਸ਼ਲ ਅਪਲਿਫਟਮੈਂਟ ਹੋਵੇਗੀ। ਇਹ ਲੋਕ ਪਸ਼ਤੂਨ ਸਿੱਖ ਨੇ, ਇਹ ਪੰਜਾਬੀ ਵੀ ਬੜੀ ਮੁਸ਼ਕਿਲ ਨਾਲ ਸਿੱਖਦੇ ਆ, ਕਿਉਂਕਿ ਉਹਨਾਂ ਦੀ ਮਾਂ ਬੋਲੀ ਪਸ਼ਤੋ ਹੈਗੀ ਆ। ਸੋ ਇਹਨਾਂ ਦੇ ਲਈ ਬਹੁਤ ਮੁਸ਼ਕਿਲ ਹੈਗਾ। ਔਰ ਅੰਮ੍ਰਿਤਧਾਰੀ ਨੇ ਇਹ ਉੱਥੇ ਸਵੇਰ ਤੋਂ ਲੈ ਕੇ ਪੂਰੀ ਰਹਿਤ ਮਰਿਆਦਾ ਨਾਲ ਰਹਿੰਦੇ ਨੇ, ਔਰ ਬਹੁਤ ਖੂਬਸੂਰਤ ਇਹ ਗੁਰਬਾਣੀ ਕੀਰਤਨ ਦੀ ਜਿਹੜੀ ਹੈਗੀ ਆ ਉਹ ਉਚਾਰਨ ਕਰਦੇ ਨੇ। ਔਰ ਸੰਧਿਆ ਸਵੇਰ ਨੂੰ ਜਾ ਕੇ ਉਹ ਪਹਿਲਾਂ ਸਿੱਖਦੇ ਨੇ ਰੈਗੂਲਰ ਸਕੂਲ ਜਾਣ ਤੋਂ ਪਹਿਲਾਂ। ਸੋ ਆਪਾਂ ਇਹ ਇੱਕ ਇਖਲਾਕੀ ਫਰਜ਼ ਬਣਦਾ, ਆਪਾਂ ਵਿਦੇਸ਼ਾਂ 'ਚ ਰਹਿੰਦੇ ਹਾਂ, ਜੇ ਇਹਨਾਂ 'ਚੋਂ ਕਦੀ ਕੋਈ ਜਥੇ ਬੱਚਿਆਂ 'ਚੋਂ ਮੰਗਵਾਉਣ ਲੱਗੀਏ ਔਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਜੇ ਕੰਟੈਕਟ ਦੀ ਲੋੜ ਹੋਵੇ ਤਾਂ ਮੈਂ ਹਾਜ਼ਰ ਹਾਂ। ਅਦਰਵਾਈਜ਼ ਤੁਸੀਂ ਸਾਰਿਆਂ ਦੇ ਕੰਟੈਕਟ ਪਾਕਿਸਤਾਨ 'ਚ ਹੈਗੇ ਆ, ਉਹਨਾਂ ਨੂੰ ਮਤਲਬ ਹੌਲੀ ਕਿਸੇ ਨਾ ਕਿਸੇ ਪ੍ਰੋਗਰਾਮ 'ਤੇ ਬਾਹਰ ਮੰਗਵਾਉਣ ਲੱਗੋ, ਤਾਂ ਕਿ ਉਹਨਾਂ ਦਾ ਵੀ ਉਤਸ਼ਾਹ ਵਧੇ ਕਿ ਸਾਡੇ ਜਿਹੜੇ ਬਾਹਰ ਵਾਲੇ ਲੋਕ ਆ ਸਾਡੀ ਕੁਛ ਬਾਹਾਂ ਫੜਦੇ ਆ। ਜੀ ਬਿਲਕੁਲ, ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਡਾਕਟਰ ਦਲਵੀਰ ਪੰਨੂ ਹੁਣਾਂ ਦੇ ਨਾਲ, ਇਹਨਾਂ ਦੀ ਵੈਬਸਾਈਟ thesikhheritage.com, ਉਸ ਦੇ ਉੱਤੇ ਜਾ ਕੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਸਾਧ ਸਕਦੇ ਹੋ। ਐਜ਼ ਏ ਹਿਸਟੋਰੀਅਨ, ਜਿੱਦਾਂ ਆਪਾਂ ਪਹਿਲਾਂ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ, ਕਈ ਵਾਰੀ ਚੈਪਟਰ ਛੋਟਾ ਆ, ਕਿਤੇ ਕੋਈ ਜਿਹੜਾ ਚੈਪਟਰ ਆ ਉਹ ਵੱਡਾ ਹੁੰਦਾ ਆ, ਲੰਬਾ ਹੁੰਦਾ ਆ। ਤੁਹਾਨੂੰ ਕਦੀ ਕਦੀ ਇੱਦਾਂ ਲੱਗਦਾ ਵੀ ਕਾਸ਼ ਮੈਂ ਇਸ ਦੇ ਉੱਤੇ ਹੋਰ ਥੋੜ੍ਹਾ ਸਮਾਂ ਬਤੀਤ ਕਰ ਸਕਦਾ ਅਤੇ ਕੁਛ ਹੋਰ ਲੱਭ ਸਕਦਾ? ਹਾਂਜੀ, ਬਿਲਕੁਲ। ਹਰੇਕ ਜਗ੍ਹਾ ਦੇ ਉੱਪਰ ਹੀ ਇਹ ਮੇਰੇ ਕੋਲ ਇਹ ਮੇਰੀ ਤਮੰਨਾ ਹੈਗੀ ਕਿ ਹਰੇਕ, ਪਰ ਟੋਟਲ ਜਿਹੜੀਆਂ ਬਿਲਡਿੰਗਸ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਉੱਤੇ ਮੈਂ ਡਾਕੂਮੈਂਟੇਸ਼ਨ ਕਰਕੇ ਇਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਉਹ 270 ਹੈਗੀਆਂ। ਸੋ ਜੇ ਮੈਂ ਉਹਨਾਂ 'ਤੇ ਇੰਨਾ ਕੀ ਕੰਮ ਹੀ ਕਰੀ ਲਵਾਂ ਅਗਲੇ ਆਉਣ ਵਾਲੇ 5-10 ਸਾਲਾਂ 'ਚ, ਮੇਰੇ ਖਿਆਲ 'ਚ ਉਹ ਸਮਾਂ ਬਹੁਤ ਘੱਟ ਹੈਗਾ ਆ। ਪਰ ਮੇਰਾ ਦਿਲ ਕਰਦਾ ਹੁੰਦਾ, ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਮੈਨੂੰ ਹੋਰ ਬਹੁਤ ਰਿਸਰਚ ਸਕਾਲਰਸ ਦੀ ਲੋੜ ਹੈ, ਜਾਂ ਜਿਹੜੇ ਕੋਈ ਵੀ ਬੰਦਾ ਹਿਸਟਰੀ 'ਚ ਇੰਟਰਸਟ ਰੱਖਦਾ ਹੋਵੇ ਕਿ ਉਹ ਆਪਾਂ ਇੱਕ ਗੁਰਦੁਆਰਾ ਸਾਹਿਬ ਨੂੰ ਫੜ ਕੇ ਉਹਦੀ ਹਿਸਟਰੀ ਹੋਰ ਬਹੁਤ ਡੀਪ ਜਿੱਦਾਂ ਉਹਨੂੰ ਰਿਸਰਚ ਕਰੀਏ। ਕਿਉਂਕਿ ਮੇਰੇ ਕੋਲ ਲਿਮਿਟੇਸ਼ਨ ਹੈ ਕਿ ਮੈਂ 270 ਦੇ ਕਰੀਬ ਪਾਕਿਸਤਾਨ 'ਚ ਜਿਹੜੀਆਂ ਜਗ੍ਹਾ ਹੈਗੀਆਂ ਉਹਨਾਂ ਨੂੰ ਲਿਖਤ ਦੇ ਵਿੱਚ ਲੈ ਕੇ ਆਉਣਾ ਆ। ਹਾਲੇ ਜਿਹੜੀ ਇਹ ਕਿਤਾਬ ਆਪਾਂ ਰਿਲੀਜ਼ ਕੀਤੀ ਆ, ਇਹਦੇ ਵਿੱਚ ਮੈਂ ਸਿਰਫ 84 ਜਿਹੜੀਆਂ ਬਿਲਡਿੰਗਸ ਹੈਗੀਆਂ ਉਹ ਲਿਆ ਪਾਇਆ। ਜੀ। ਸੋ ਇਹਦਾ ਮਤਲਬ ਕਿ ਹਾਲੇ 1/3 ਆਪਣਾ ਕੰਮ ਹੋਇਆ। ਹੁਣ ਬਾਕੀ ਜਿਹੜਾ ਕੰਮ ਹੈਗਾ, ਔਰ ਇਸ ਕੰਮ ਨੂੰ ਮੈਨੂੰ 12 ਸਾਲ ਲੱਗ ਗਏ ਆ। ਜੀ। ਹੁਣ ਜੇ ਇਹੀ ਮੇਰੀ ਸਪੀਡ ਰਹੀ ਤਾਂ ਮਤਲਬ ਹਾਲੇ ਕਾਫੀ ਸਮਾਂ ਮੈਨੂੰ ਸਾਰਿਆਂ ਨੂੰ ਲਿਖਣ ਨੂੰ ਲੱਗੇਗਾ। ਪਰ ਜੇ ਮੇਰੇ ਨਾਲ ਕੁਛ ਹੱਥ ਜੁੜ ਜਾਣ ਹੋਰ, ਕਿ ਜਿਹੜੇ ਉਹ ਕੋਈ ਰਿਸਰਚ ਕਰਨ ਵਾਲੇ ਹੋਵੇ ਕਿ ਹਾਂਜੀ ਆਪਾਂ ਰਿਸਰਚ ਕਰਨੀ ਹੈ, ਮੈਂ ਦੱਸੀ ਜਾਵਾਂ ਕਿ ਫਲਾਨੀ ਕਿਤਾਬਾਂ ਦੇ ਵਿੱਚੋਂ ਮੈਨੂੰ ਪਤਾ ਹੈ ਕਿ ਇਹ ਚੀਜ਼ ਮਿਲਣੀ ਆ, ਇਸ ਫਲਾਨੀ ਕਿਤਾਬ ਦੇ ਵਿੱਚੋਂ ਆਪਾਂ ਫਾਰਸੀ 'ਚੋਂ ਉਰਦੂ 'ਚੋਂ ਟਰਾਂਸਲੇਸ਼ਨ ਕਰਵਾਉਣੀ ਆ, ਆਹ ਪਸ਼ਤੋ 'ਚੋਂ ਹੈਗੀ ਆ, ਦਰੀ 'ਚ ਹੈਗੀ ਆ, ਇੱਦਾਂ ਕਰਕੇ ਜਿਹੜੀ ਹੈਗੀ ਆ, ਜਿਹੜਾ ਕਹਿ ਲਓ ਵੀ ਟੀਮ ਵਰਕ ਦੇ ਨਾਲ ਇਹ ਕੰਮ ਬਹੁਤ ਸਪੀਡ ਜਿਹੜੀ ਆ ਇਹਦੀ ਵੱਧ ਸਕਦੀ ਹੈ। ਸੋ ਜੇ ਕੋਈ
ਇਸ ਕੰਮ ਦੇ ਵਿੱਚ ਈਵਨ ਸੋਸ਼ਲ ਮੀਡੀਆ 'ਤੇ ਵੀ ਆਹ ਜਿਹੜੀ ਚੀਜ਼ ਆਪਾਂ ਕਰਦੇ ਹਾਂ ਇਹਨਾਂ ਨੂੰ ਪ੍ਰੋਪੇਗੇਟ ਕਰਨ ਦੇ ਵਿੱਚ ਸਾਡੀ ਹੈਲਪ ਕਰ ਸਕਦਾ ਹੈ ਤਾਂ ਜ਼ਰੂਰ ਜਿਹੜਾ ਹੈਗਾ ਸਾਨੂੰ ਕੰਟੈਕਟ ਕਰੇ। ਆਈ ਵਿਲ ਰੀਅਲੀ ਐਪਰੀਸ਼ੀਏਟਿੰਗ ਜੀ। ਤੇ ਅਜੇ ਇਹਦਾ ਮਤਲਬ ਅਜੇ ਤੱਕ ਤੁਹਾਡੇ ਨਾਲ ਕੋਈ ਇਸ ਤਰੀਕੇ ਦੇ ਨਾਲ ਜਿਸ ਹਿਸਾਬ ਦੇ ਨਾਲ ਤੁਸੀਂ ਰਿਸਰਚ ਕਰ ਰਹੇ ਹੋ ਉੱਦਾਂ ਤੁਹਾਨੂੰ ਅਜੇ ਜੁੜਿਆ ਨਹੀਂ ਨਹੀਂ ਹਾਲੇ ਜੀ ਫਿਲਹਾਲ ਨਹੀਂ। ਇੱਕ ਜਿਹੜਾ ਲੋਸਟ ਹੈਰੀਟੇਜ ਕਰਕੇ ਕਿਤਾਬ ਹੈ ਇੱਕ ਅਮਰਦੀਪ ਸਿੰਘ ਰੰਗਰ, ਉਹਨਾਂ ਦੇ ਨਾਲ ਤੁਹਾਡੀ ਕਦੀ ਰਾਬਤਾ ਹੋਇਆ? ਉਹ ਵੀ ਇਸੇ ਹੀ ਤਰੀਕੇ ਦਾ ਕੰਮ ਕਰ ਰਹੇ ਆ? ਹਾਂਜੀ, ਬਹੁਤ ਚੰਗੇ ਦੋਸਤ ਨੇ ਮੇਰੇ। ਇਨਫੈਕਟ ਜਦੋਂ ਇੱਥੇ ਆਏ ਸੀ ਮੇਰੇ ਕੋਲ ਹੀ ਠਹਿਰੇ ਸੀਗੇ, ਉਹ ਚੰਗੇ ਦੋਸਤ ਨੇ। ਉਹਨਾਂ ਦਾ ਵੀ ਕੰਮ ਬਿਲਕੁਲ ਇਸ ਤਰ੍ਹਾਂ ਦਾ ਹੀ ਹੈਗਾ, ਸੋ ਉਹਨਾਂ ਦੇ ਨਾਲ ਗੁੱਡ ਫਰੈਂਡਸ਼ਿਪ ਹੈਗੀ ਆ। ਹੁਣ ਉਹ ਡਾਕੂਮੈਂਟਰੀ ਬਣਾ ਰਹੇ ਆ। ਸੋ ਇਟਸ ਬੇਸਿਕਲੀ ਵੀ ਤੁਸੀਂ ਦੋਨੋਂ ਜਾਣੇ ਮਟੀਰੀਅਲ ਫਿਰ ਸ਼ੇਅਰ ਕਰਦੇ ਹੋ? ਨਹੀਂ, ਮਟੀਰੀਅਲ ਨਹੀਂ ਅਸੀਂ ਸ਼ੇਅਰ ਕਰਦੇ। ਉਹਨਾਂ ਦਾ ਜਿੱਦਾਂ ਹੈਗਾ, ਜਿਹੜੀ ਉਹਨਾਂ ਦੀ ਬੁੱਕਸ ਹੈਗੀਆਂ ਉਹ ਸੀਗੀਆਂ ਜਿੱਦਾਂ ਮੋਰ ਲਾਈਕ ਕਹ ਲਓ ਵੀ ਟਰੈਵਲੌਗ, ਜਿੱਦਾਂ ਗਏ ਉਹ ਉਹਨਾਂ ਨੇ ਜਿੱਥੇ ਗਏ ਉਹਨਾਂ ਨੇ ਆਪਣੀ ਜਿਹੜੀ ਪਰਸਨਲ ਜਰਨੀ ਆ ਉਹ ਐਕਸਪਲੇਨ ਕੀਤੀ ਕਿ ਲੋਕੀ ਮੈਨੂੰ ਇੱਦਾਂ ਮਿਲੇ, ਤੇ ਨਾਲ ਉਹਨਾਂ ਨੇ ਥੋੜ੍ਹਾ ਜਿਹਾ ਇਤਿਹਾਸ ਦਿੱਤਾ। ਇਹ ਜਿਹੜੀ ਆਪਣੀ ਬੁੱਕ ਹੈਗੀ ਆ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਅਲੱਗ ਸਟਾਈਲ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੀ ਜਿਹੜੀ ਸਾਈਟੇਸ਼ਨਸ ਰੈਫਰੈਂਸਿਸ ਫਰੋਮ ਸਪੈਸ਼ਲੀ ਨੌਨ ਸਿੱਖ ਸੋਰਸਿਸ ਹੈ ਉਹ ਦਈਏ, ਤਾਂ ਕਿ ਜਿਹੜੇ ਹੋਰ ਲੋਕੀ ਹੈ ਪਾਕਿਸਤਾਨ 'ਚ ਰਹਿਣ ਵਾਲੇ ਉਹਨਾਂ ਦੇ ਉੱਤੇ ਰਿਸਰਚ ਕਰ ਸਕਣ। ਸੋ ਕਹਿ ਲਓ ਵੀ ਦੋਨੋਂ ਕਿਤਾਬਾਂ ਇੱਕ ਦੂਜੇ ਦੀਆਂ ਪੂਰਕ ਹੈਗੀਆਂ, ਦੇ ਹੈਲਪ ਈਚ ਅਦਰ ਟੂ ਕੰਪਲੀਮੈਂਟ ਈਚ ਅਦਰ। ਚਲੋ ਜੀ, ਚੰਗੀ ਗੱਲ ਹੈ, ਇੱਕ ਦੂਜੇ ਦੇ ਸਹਾਰਾ ਬਣ ਕੇ। ਬਿਲਕੁਲ ਜੀ, ਬਿਲਕੁਲ। ਜਿਹੜੀ ਰਿਸਰਚ ਹੈਗੀ ਹੈ ਹਮੇਸ਼ਾ ਹੀ ਇੱਕ ਜਾਣਾ ਨਹੀਂ ਕਰ ਸਕਦਾ। ਇੱਕ ਜਾਣੇ ਨੇ ਤੁਹਾਨੂੰ ਪਿਛਲੀਆਂ ਕਿਤਾਬਾਂ, ਪਿਛਲੀਆਂ ਡਾਕੂਮੈਂਟਰੀਜ਼, ਪਿਛਲਾ ਇਤਿਹਾਸ, ਇੱਕ ਜਿਹੜੀ ਹਰ ਇੱਕ ਸਟੈਪ ਹੈਗਾ ਉਹ ਜ਼ਰੂਰੀ ਆ। ਉਹ ਜਿਹੜੀ ਕੜੀ ਬਣਦੀ ਆ, ਤਾਂ ਕਰਕੇ ਹੀ ਆਪਾਂ ਅੱਗੇ ਜਿਹੜਾ ਹੈਗਾ ਚੱਲਦੇ ਹਾਂ। ਅੱਜ ਤੋਂ ਕੁਝ ਸਾਲਾਂ ਬਾਅਦ ਕੋਈ ਹੋਰ ਕੁਝ ਲਿਖੂਗਾ, ਉਹ ਮੇਰੇ ਕੰਮ ਨੂੰ ਯੂਜ਼ ਕਰੂਗਾ। ਇੱਦਾਂ ਹੀ ਇਹ ਕੰਮ ਜਿਹੜਾ ਹਿਸਟਰੀ ਰਾਈਟਿੰਗ ਹੈ, ਇਹ ਕਦੀ ਵੀ ਕੋਈ ਇੱਕ ਬੰਦਾ ਕਵੇ ਵੀ ਮੇਰਾ ਸਿੰਗਲ ਮੈਨ ਜੌਬ ਹੈ, ਇਹ ਪੋਸੀਬਲ ਨਹੀਂ ਹੈਗੀ। ਇਟ ਨੀਡਸ ਲੋਟ ਆਫ ਵਰਕ ਟੂ ਬੀ ਯੂਟੀਲਾਈਜ਼ਡ। ਔਰ ਕਈ ਵਾਰੀ ਆਪਾਂ ਨੂੰ ਉਹ ਲੋਕ ਕਦੀ ਜ਼ਿੰਦਗੀ 'ਚ ਮਿਲੇ ਵੀ ਨਹੀਂ ਹੁੰਦੇ। ਜਿਹੜੀਆਂ ਕਿਤਾਬਾਂ ਮੈਂ ਕਈ ਵਾਰੀ ਯੂਜ਼ ਕੀਤੀਆਂ, ਉਹ ਕਿਤਾਬਾਂ ਮਸ਼ਹੂਰ ਵੀ ਨਹੀਂ ਹੋਈਆਂ, ਉਹਨਾਂ ਦੇ ਖਰੜੇ ਹੀ ਪਏ ਆ, ਕਿਤੇ ਨਾ ਕਿਤੇ ਮੈਨੂੰ ਮਿਲੇ ਆ, ਜਿਹੜੀਆਂ ਛਪੀਆਂ ਵੀ ਨਹੀਂ ਕਿਸੇ ਕਾਰਨ ਕਰਕੇ। ਸੋ ਕਿਸੇ ਦਾ ਕੰਮ ਕਦੋਂ ਕਿਤੇ ਅੱਗੇ ਰਿਸਰਚ ਤੁਹਾਡੇ ਕੰਮ ਆ ਜਾਣਾ ਕੋਈ ਨਹੀਂ ਪਤਾ। ਇਸ ਕਰਕੇ ਬਹੁਤ ਆਪਾਂ ਨੂੰ ਸਪੀਡ ਫੜਨ ਦੀ ਲੋੜ ਆ, ਤਾਂ ਕਿ ਸਿੱਖ ਇਤਿਹਾਸ ਨੂੰ ਦੁਨੀਆ 'ਚ ਆਪਾਂ ਉਸ ਮੁਕਾਮ 'ਤੇ ਲੈ ਜਾਈਏ ਜਿੱਥੇ ਅੱਜ ਕੱਲ੍ਹ ਮਾਡਰਨ ਹਿਸਟੋਰੀਕਲ ਰਿਸਰਚ ਜਿਹੜੀ ਪਹੁੰਚ ਚੁੱਕੀ ਹੈ। ਜਿਹੜਾ ਹਿਸਟਰੀ ਦਾ ਕਰਾਫਟ ਹੈ ਬਹੁਤ ਚੇਂਜ ਹੋ ਚੁੱਕਾ। ਅੱਗੇ ਵਾਂਗ ਹਿਸਟਰੀ ਨਹੀਂ ਹੁਣ ਲਿਖੀ ਜਾਂਦੀ ਇੰਟਰਨੈਸ਼ਨਲ ਲੈਵਲ 'ਤੇ। ਬਹੁਤ ਇਹ ਸਾਇੰਟੀਫਿਕ ਤਰੀਕਾ ਜਿਹੜਾ ਹੈਗਾ ਉਹ ਚਲਾ ਗਿਆ ਅੱਗੇ, ਨਹੀਂ ਤਾਂ ਉਹ ਹਾਸੋਆਣੀ ਗੱਲ ਜਿਹੜੀ ਲੱਗਦੀ ਹੈ। ਆਪਾਂ ਨੂੰ ਇਹਨੂੰ ਕੈਚ ਅਪ ਕਰਨ ਦੀ ਬਹੁਤ ਸਪੀਡ ਦੇ ਨਾਲ ਲੋੜ ਹੈ, ਔਰ ਆਪਾਂ ਬਹੁਤ ਜ਼ਿਆਦਾ ਪਿੱਛੇ ਹਾਂ ਹਾਲੇ ਵੀ, ਕਿਉਂਕਿ ਆਪਾਂ ਆਪਣੀਆਂ ਕਿਤਾਬਾਂ ਹੀ ਪੜ੍ਹਦੇ ਹਾਂ। ਸਿੱਖੀਜ਼ਮ ਦੇ ਵਿੱਚ ਆਪਾਂ ਆਪਣੀ ਕਿਤਾਬ ਸਿੱਖ ਰੀਡਰ ਨੂੰ ਟਾਰਗੇਟ ਕਰਕੇ ਲਿਖੀ ਜਾ ਰਹੇ ਹਾਂ, ਵਿਚ ਇਜ਼ ਨਾਟ ਦ ਰਾਈਟ ਵੇ। ਆਪਾਂ ਨੂੰ ਕਿਤਾਬ ਕੁਛ ਵੀ ਜਾਂ ਇਹ ਰਿਸਰਚ ਇਸ ਹਿਸਾਬ ਨਾਲ ਲਿਖਣੀ ਪੈਣੀ ਹੈ ਵੀ ਜੇ ਕੋਈ ਬੰਦਾ ਲਾਇਬ੍ਰੇਰੀ 'ਚ ਬੈਠਾ ਕੋਈ ਹੋਰ ਧਰਮ ਦਾ ਵੀ ਪੜ੍ਹ ਰਿਹਾ ਤਾਂ ਉਹਨੂੰ ਲੱਗੇ ਵੀ ਇਹ ਕਿਤਾਬ ਥੋੜ੍ਹੀ ਬੈਲੈਂਸਡ ਹੈਗੀ ਆ, ਵੀ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਇਕੱਲਾ ਹੀ ਆਪਣਾ ਹੀ ਪੱਖ ਨਹੀਂ ਪੇਸ਼ ਕੀਤਾ ਹੋਇਆ, ਇਹਨਾਂ ਨੇ ਦੂਜੇ ਪੱਖ ਵੀ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਇੱਦਾਂ ਮੈਂ ਇੱਕ ਇਹ ਕਹਿ ਲਓ ਵੀ ਆਪਣੇ ਵੱਲੋਂ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਹਰੇਕ ਪੱਖ ਤੋਂ, ਹਰੇਕ ਐਂਗਲ ਤੋਂ, ਹਰੇਕ ਕੈਮਰੇ ਤੋਂ ਦੇਖ ਕੇ ਹਰੇਕ ਘਟਨਾ ਨੂੰ ਵਿੱਚ ਲਿਖੀਏ, ਤਾਂ ਕਿ ਇੰਟਰਨੈਸ਼ਨਲ ਲੈਵਲ 'ਤੇ ਆਪਾਂ ਜੋ ਸਿੱਖ ਧਰਮ ਦੀ ਹਿਸਟਰੀ ਡਿਜ਼ਰਵ ਕਰਦੀ ਹੈ ਉੱਥੇ ਪਹੁੰਚ ਸਕੇ। ਨਹੀਂ ਤਾਂ ਤੁਸੀਂ ਦੇਖ ਲਓ ਕਦੀ ਵੀ ਸਕੂਲ ਬੱਚਿਆਂ ਦੀਆਂ ਕਿਤਾਬਾਂ ਹੁੰਦੀਆਂ, ਉਹਨਾਂ 'ਚ ਰਿਲੀਜਨਸ ਬਾਰੇ ਚੈਪਟਰ ਹੁੰਦਾ, ਉਹ 'ਚ ਸਿੱਖੀਜ਼ਮ ਬਾਰੇ ਬਸ ਇੱਕ ਛੋਟਾ ਜਿਹਾ ਪੈਰਾਗ੍ਰਾਫ ਹੀ ਹੋਊਗਾ, ਜਦ ਕਿ ਹੋਰ ਧਰਮ ਹੋ ਗਏ, ਕ੍ਰਿਸਚੈਨਿਟੀ, ਇਸਲਾਮ, ਹਿੰਦੂਇਜ਼ਮ ਬਾਰੇ, ਬੁੱਧਿਜ਼ਮ ਬਾਰੇ ਕਿੰਨੇ ਵੱਡੇ ਵੱਡੇ ਚੈਪਟਰ ਹੁੰਦੇ ਆ। ਉਹਦਾ ਕਾਰਨ ਸਿਰਫ ਇਹੀ ਹੈ ਕਿ ਆਪਾਂ ਇਤਿਹਾਸ ਆਪਣੇ ਲਈ ਲਿਖੀ ਜਾ ਰਹੇ ਹਾਂ, ਆਪਾਂ ਉਹਨਾਂ ਨੂੰ ਆਡੀਅੰਸ ਮੰਨ ਕੇ ਨਹੀਂ ਚੱਲ ਰਹੇ। ਦੈਟਸ ਵਾਈ ਸਮਟਾਈਮਸ ਵੀ ਕੀਪ ਔਨ ਜਸਟ ਗਲੋਰੀਫਾਈਂਗ ਸਮ ਥਿੰਗਸ ਵਿਚ ਵੀ ਕੈਨ ਨਾਟ ਡੂ ਐਨੀ ਮੋਰ, ਬਿਕੋਜ਼ ਹੁਣ ਹੋਰ ਬਹੁਤ ਜਿਹੜੇ ਹੈਗੇ ਫੈਕਟਸ ਹੋਰ ਸਾਈਡਾਂ ਤੋਂ ਜਿਹੜੇ ਆ ਰਹੇ। ਹੁਣ ਦੁਨੀਆ ਜਿਹੜੀ ਹੈ ਇੰਟਰਨੈਸ਼ਨਲ ਕਲਾਸ ਬਣ ਚੁੱਕੀ ਹੈ। ਐਨੀਵੇਜ਼ ਹਿਸਟਰੀ ਇਜ਼ ਨੈਵਰ ਕੰਪਲੀਟ ਮੇਰੇ ਹਿਸਾਬ ਦੇ ਨਾਲ। ਆਪਾਂ ਜੇ ਦੇਖ ਲਈਏ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਜੇ ਕਿਸੇ ਥਾਂ ਦੇ ਉੱਤੇ ਖੋਜ ਆਰਕੀਓਲੋਜੀ ਤੌਰ ਦੇ ਉੱਤੇ ਜਾਂ ਹਿਸਟੋਰਿਕ ਤੌਰ ਦੇ ਉੱਤੇ ਆਈ ਥਿੰਕ ਮਿਸਰ ਇਜਿਪਟ ਵਾਲੇ ਪਾਸੇ ਆ, ਉਹਦੇ ਉੱਤੇ ਅਜੇ ਵੀ ਰਿਸਰਚ ਜਿਹੜੀ ਉਹ ਚੱਲਦੀ ਜਾ ਰਹੀ ਆ। ਬੰਦਾ ਸੋਚ ਕੇ ਕਈ ਵਾਰੀ ਇੱਦਾਂ ਲੱਗਦਾ ਹੋਊਗਾ ਵੀ ਮੈਂ ਜਿਹੜਾ ਕਰਤਾ ਅਤੇ ਸ਼ਾਇਦ ਇਸ ਤੋਂ ਅੱਗੇ ਕੁਛ ਹੋਰ ਨਹੀਂ, ਪਰ ਕੁਛ ਨਾ ਕੁਛ ਹਮੇਸ਼ਾ ਲੱਭਦਾ ਜਾਂਦਾ, ਨਵਾਂ ਜਿਹੜਾ ਉਹ ਜੁੜਦਾ ਜਾਂਦਾ ਆ। ਸੋ ਵੀ ਇੱਕ ਕਦਮ ਹੁੰਦਾ ਹੈ ਸਟੈਪ ਬਾਏ ਸਟੈਪ। ਇਹ ਸਟੈਪਿੰਗ ਸਟੋਨ ਹੁੰਦੇ ਨੇ ਆਉਣ ਵਾਲੇ ਜਿਹੜੇ ਹਿਸਟੋਰੀਅਨਸ ਆ ਉਹਨਾਂ ਜਿਹੜੇ ਸਾਰਿਆਂ ਦੇ ਲਈ, ਵੀ ਉਹਨਾਂ ਨੂੰ ਕੁਛ ਕੰਮ ਜਿਹੜਾ ਪਹਿਲਾਂ ਹੀ ਕਰਕੇ ਜਿਹੜਾ ਉਹ ਦੇ ਦਿੱਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਤੱਕ ਹੋਰ ਵੀ ਇਹਨਾਂ ਚੀਜ਼ਾਂ ਨੂੰ ਜਿਹੜਾ ਕਹਿ ਲਓ ਵੀ ਉਹਨਾਂ ਦੀ ਪੁਸ਼ਟੀ ਜਿਹੜੀ ਉਹ ਕੀਤੀ ਜਾ ਸਕੇ, ਤਾਂ ਜੋ ਉਹਨਾਂ ਨੂੰ ਹੋਰ ਵੀ ਜ਼ਿਆਦਾ ਜਿਹੜੀ ਜਾਣਕਾਰੀ ਉਹ ਪ੍ਰਾਪਤ ਹੋਵੇ। ਸੋ ਇੱਕ ਵਧੀਆ ਜਿਹੜਾ ਉਪਰਾਲਾ ਹੈਗਾ ਆ। ਤੁਸੀਂ ਜਿਹੜੇ ਸਮਿਥਸੋਨੀਅਨ ਇੰਸਟੀਟਿਊਸ਼ਨ ਆ ਉਹਨਾਂ ਦੇ ਵੀ ਇੱਕ ਜਿਹੜੇ ਏਸ਼ੀਅਨ ਕਲਚਰਲ ਹਿਸਟਰੀ ਪ੍ਰੋਗਰਾਮ ਦੇ ਡਾਇਰੈਕਟਰ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਸੀ। ਜਦੋਂ ਉਹਨਾਂ ਦੇ ਨਾਲ ਗੱਲਬਾਤ ਰਾਬਤਾ ਹੋਇਆ ਸੀ, ਉਹ ਇਸ ਨੂੰ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਸ ਨੂੰ ਲਿਆ? ਬਹੁਤ ਚੰਗਾ ਲੱਗਾ ਐਕਚੁਅਲੀ ਉਹਨਾਂ ਨਾਲ ਮੁਲਾਕਾਤ ਕਰਕੇ। ਉਹਨਾਂ ਨੇ ਇੰਨਾ ਮਾਣ ਸਨਮਾਨ ਕੀਤਾ। ਉਹ ਐਕਚੁਅਲੀ ਬਹੁਤ ਇੰਟਰਸਟਡ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਗੁਰਧਾਮ ਹੈਗੇ ਨੇ ਇਹਨਾਂ ਦੇ ਅੰਦਰ ਆਰਟ ਵਰਕ ਬਹੁਤ ਹੈ, ਔਰ ਉਹਦੀ ਜਿਹੜੀ ਖਾਸੀਅਤ ਇਹ ਹੈ ਕਿ ਉਹ ਹਾਲੇ ਵੀ
ਜਿੱਦਾਂ ਆਪਾਂ 47 'ਚ ਛੱਡ ਕੇ ਆਏ ਸੀ, ਕਈ ਬਿਲਡਿੰਗਸ ਦੇ ਅੰਦਰ ਉਵੇਂ ਦਾ ਉਵੇਂ ਪਿਆ ਹੈ, ਜਿਹੜਾ ਕਿ ਹੁਣ ਮੈਂ ਡਿਜੀਟਲਾਈਜ਼ ਕਰਕੇ ਆਪਣੇ ਕੰਪਿਊਟਰ 'ਚ ਪਾ ਲਿਆ ਹੈ। ਇਸ ਕਰਕੇ ਇਹ ਜਿਹੜੀਆਂ ਵਰਲਡ ਲੈਵਲ ਦੀਆਂ ਇੰਸਟੀਚਿਊਟਸ ਹੈਗੀਆਂ, ਜਿਹੜੇ ਆਰਟ ਨੂੰ, ਜਿਹੜੇ ਕਲਾਕ੍ਰਿਤੀ ਨੂੰ ਬਹੁਤ ਜਿਹੜਾ ਹੈਗਾ ਉਹਦਾ ਮਾਇਨਾ ਰੱਖਦੇ ਆ, ਦੇਖਦੇ ਆ, ਸੋ ਉਹਨਾਂ ਦੇ ਲਈ ਬਹੁਤ ਇਹ ਵੱਡਾ ਅਣਮੁੱਲਾ ਕਹਿ ਲਓ ਵੀ ਖਜ਼ਾਨਾ ਹੈਗਾ, ਜਿਹੜਾ ਪਾਕਿਸਤਾਨ ਦੇ ਸਿੱਖ ਗੁਰਧਾਮ ਦੇ ਵਿੱਚ ਆਪਾਂ ਨੂੰ ਮਿਲਦਾ ਹੈ। ਸੋ ਉੱਥੋਂ ਬਹੁਤ ਜ਼ਿਆਦਾ ਇਹ ਕਹਿ ਲਓ ਕਿ ਮੈਨੂੰ ਪੋਜ਼ੀਟਿਵ ਜਿਹੜਾ ਰਿਸਪੌਂਸ ਮਿਲਿਆ, ਔਰ ਆਸ ਹੈ ਕਿ ਅਸੀਂ ਕਦੇ ਨਾ ਕਦੇ ਇਕੱਠੇ ਕੁਛ ਨਾ ਕੁਛ ਪ੍ਰੋਜੈਕਟ 'ਤੇ ਜੇ ਮੌਕਾ ਮਿਲਿਆ ਤਾਂ ਕੰਮ ਵੀ ਜ਼ਰੂਰ ਸ਼ਾਇਦ ਕਰਾਂਗੇ। ਪਰ ਉੱਥੋਂ ਆਪਾਂ ਨੂੰ ਆਸ ਇਹ ਲੱਗਦੀ ਹੈ ਕਿ ਸਿੱਖ ਇਤਿਹਾਸ, ਸਿੱਖ ਧਰਮ ਦੇ ਨਾਲ ਜੁੜੀਆਂ ਜਿਹੜੀਆਂ ਜਗ੍ਹਾ ਹੈਗੀਆਂ, ਇਹਨਾਂ ਦਾ ਸਕੋਪ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਵੱਡਾ ਹੈਗਾ। ਹੁਣ ਆਪਾਂ ਸਾਰੇ ਕਈ ਲੋਕੀ ਕਈ ਵਾਰੀ ਯੂਰਪ ਟਰੈਵਲ ਕਰਨ ਜਾਈਦਾ, ਉੱਥੇ ਪੁਰਾਣੇ ਕੁਛ ਕਿਲੇ ਦੇਖੀ ਦੀ ਹੈ, ਜਗ੍ਹਾ ਦੇਖੀ ਦੀਆਂ, ਵਾਹ ਕਰੀ ਦੀ ਹੈ ਜੀ। ਆਪਣੇ ਕੋਲ ਉਹਦੇ ਨਾਲੋਂ ਬਹੁਤ ਕੁਝ ਜ਼ਿਆਦਾ ਵੱਡਾ ਹੈਗਾ ਜਿਹੜਾ ਪੁਰਾਤਨ ਸਟੇਜ ਹੈਗਾ। ਸਿਰਫ ਇਹ ਆ ਵੀ ਉਹਨੂੰ ਥੋੜੀ ਜਿਹੀ ਪੁਰਾਤਨ ਦਿੱਖ ਦੇ ਵਿੱਚ ਸਾਂਭਣ ਦੀ ਲੋੜ ਆ, ਜਿੱਦਾਂ ਸੀਗੀ ਉਦਾਂ। ਹਾਂ, ਜੇ ਤੁਸੀਂ ਉਹਨੂੰ ਨਵਾਂ ਕਰ ਦਿੰਦੇ ਆ ਫਿਰ ਜਿਹੜੀ ਲੂਜ਼ ਇੰਟਰਸਟ ਫਿਰ ਹਾਂ, ਇਹ ਉਦਾਂ ਹੀ ਆ ਵੀ ਜਿੱਦਾਂ ਆਪਣੀ ਕੋਈ ਜਿਹੜੀ ਪੁਰਾਤਨ ਹੱਥ ਲਿਖਤ ਚੀਜ਼ ਹੋਵੇ, ਜੇ ਤੁਸੀਂ ਉਹਦੀ ਮਾਡਰਨ ਪ੍ਰਿੰਟ ਕਾਪੀ ਤਾਂ ਬਣਾ ਦੋਗੇ, ਪਰ ਤੁਹਾਨੂੰ ਉਹ ਪੜ੍ਹ ਕੇ ਉਦਾਂ ਦੀ ਫੀਲਿੰਗ ਨਹੀਂ ਆਉਣੀ ਕਿ ਤੁਸੀਂ ਪੁਰਾਣੇ ਸਮੇਂ 'ਚ ਗੁਰੂ ਸਾਹਿਬ ਦੇ ਨਾਲ ਜਾਂ ਕਿਸੇ ਹੋਰ ਜਿਹਨੇ ਲਿਖੀ ਆ ਉਹਦੇ ਨਾਲ ਨਹੀਂ ਤੁਸੀਂ ਜੁੜ ਸਕਦੇ। ਇੱਦਾਂ ਹੀ ਬਿਲਡਿੰਗ ਹੈ, ਬਿਲਡਿੰਗ ਦੇ ਜਦੋਂ ਤੁਸੀਂ ਅੰਦਰ ਐਂਟਰ ਕਰਦੇ ਆ, ਉਸ ਕਿਤਾਬ ਵਾਂਗੂ ਆ ਵੀ ਤੁਸੀਂ ਉਸ ਸਮੇਂ 'ਚ ਪਹੁੰਚ ਜਾਂਦੇ ਆ ਕਿ ਜਿਸ ਸਮੇਂ 'ਚ ਉਸ ਵੇਲੇ ਦੇ ਲੋਕ ਉੱਥੇ ਰਹਿੰਦੇ ਸੀਗੇ। ਸੋ ਇਹ ਡਿਫਰੈਂਸ ਹੈਗਾ ਆ ਕਿ ਆਪਾਂ ਪੁਰਾਣੀ ਬਿਲਡਿੰਗ ਨੂੰ ਜਦੋਂ ਕਦੀ ਰੈਨੋਵੇਟ ਕਰਨਾ ਵੀ ਹੋਵੇ ਤਾਂ ਆਪਾਂ ਇਹ 'ਚ ਮੈਂ ਵੀ ਕਹਿਣਾ ਚਾਹੂੰਗਾ ਵੀ ਇਹ 'ਚ ਕਾਰ ਸੇਵਾ ਵਾਲੇ ਬਾਬਿਆਂ ਦੀ ਗਲਤੀ ਨਹੀਂ ਆ ਜਾਂ SGPC ਦੀ ਗਲਤੀ ਨਹੀਂ ਆ। ਇਹ ਤਾਂ ਸਿਰਫ ਆਪਾਂ ਲੋਕਾਂ ਨੇ ਹੀ ਜਿਹੜੀ ਆਪਾਂ ਜੋ ਉਹਨਾਂ ਨੂੰ ਆਪਾਂ ਮੰਗਿਆ, ਹਾਂ ਜੋ ਆਪਾਂ ਮੰਗਿਆ, ਆਪਾਂ ਕਿਹਾ ਕਿ ਸਾਡਾ ਗੁਰਦੁਆਰਾ ਸਾਹਿਬ ਬਹੁਤ ਵਿਸ਼ਾਲ ਮਾਡਰਨ ਹੋਣਾ ਚਾਹੀਦਾ, ਉਹਨਾਂ ਨੇ ਮਾਡਰਨ ਬਣਾਤਾ। ਇਹ ਤਾਂ ਲੋਕਾਂ ਦੀ ਡਿਮਾਂਡ ਹੈ ਨਾ। ਹੁਣ ਜੇ ਕੋਈ ਕਾਰ ਸੇਵਾ ਵਾਲੇ ਬਾਬੇ ਬਹੁਤ ਛੋਟਾ ਪੁਰਾਣੇ ਜ਼ਮਾਨੇ ਵਰਗਾ ਪੀਲੇ ਰੰਗ ਦਾ ਗੁਰਦੁਆਰਾ ਸਾਹਿਬ ਬਣਾ ਦੇਣ, ਲੋਕਾਂ ਨੇ ਕਹਿਣਾ ਕੀ ਬਣਾਇਆ। ਮਤਲਬ ਆਪਾਂ ਹੀ ਡਿਮਾਂਡ ਕਰਨ ਲੱਗ ਪਏ ਕਿ ਆਪਣਾ ਜਿਹੜਾ ਗੁਰਦੁਆਰਾ ਬਹੁਤ ਮਹਿੰਗਾ ਲੱਗੇ, ਬਹੁਤ ਆਲੀਸ਼ਾਨ ਲੱਗੇ। ਔਰ ਕਦੀ ਵੀ ਆਪਾਂ ਲੋਕਾਂ ਦੀ ਸੰਗਤ ਦੇ ਹਿਸਾਬ ਨਾਲ ਨਹੀਂ ਬਣਾਉਂਦੇ, ਆਪਾਂ ਡੋਨੇਸ਼ਨ ਨਾਲ ਬਣਾ ਦਿੰਦੇ ਹਾਂ। ਪਿੰਡਾਂ 'ਚ ਦੇਖੋ ਗੁਰਦੁਆਰਾ ਸਾਹਿਬ ਇੰਨੇ ਵੱਡੇ ਬਣੇ ਹੋਏ ਆ, ਜਦ ਕਿ ਪਿੰਡ ਦੇ ਵਿੱਚ ਲੋਕੀ ਉੱਥੇ ਜਾਂਦੇ ਹੈਗੇ ਸਿਰਫ 100। ਜਦੋਂ 100 ਲੋਕਾਂ ਦਾ ਇਕੱਠ ਹੁੰਦਾ, ਜਿਹੜਾ ਰੂਮ ਹੈਗਾ ਉਹ 500 ਦੇ ਹਿਸਾਬ ਨਾਲ ਬਣਾਇਆ ਹੁੰਦਾ। ਉਹ ਰੂਮ ਤਾਂ ਇਸ ਹਿਸਾਬ ਨਾਲ ਬਣ ਗਿਆ ਕਿ ਜਿੰਨੀ ਡੋਨੇਸ਼ਨ ਇਕੱਠੀ ਹੋਈ ਹੈ। ਆਪਾਂ ਇਹ ਨਹੀਂ ਦੇਖਦੇ ਵੀ ਉੱਥੇ ਲੋਕੀ ਕਿੰਨੇ ਆਉਣ ਵਾਲੀ ਸੰਗਤ ਕਿੰਨੀ ਹੈਗੀ ਆ, ਉਸ ਹਿਸਾਬ ਨਾਲ ਆਪਣਾ ਜਿਹੜਾ ਰੂਮ ਆ ਉਹ ਨਹੀਂ ਬਣਾਉਂਦੇ। ਆਪਾਂ ਸਾਲ ਦੇ ਵਿੱਚ ਇੱਕ ਦੋ ਵਾਰੀ ਸਿਰਫ ਦੇ ਇਕੱਠ ਦੇ ਲਈ ਇੰਨਾ ਵੱਡਾ ਐਕਸਪੈਂਸ ਕਰ ਦਿੰਦੇ ਆ, ਮੁੜ ਕੇ ਉਹਦੀ ਮੇਨਟੇਨੈਂਸ ਨਹੀਂ ਹੁੰਦੀ। ਇੰਡੀਆ ਦੇ ਵਿੱਚ ਇੰਨੀਆਂ ਵੱਡੀਆਂ ਸਰਾਵਾਂ ਹੈਗੀਆਂ ਗੁਰਦੁਆਰਾ ਸਾਹਿਬ ਦੇ ਨਾਲ, ਇੰਨੇ ਜਿੱਥੇ ਜਾਓ ਸਰਾਵਾਂ ਇੰਨੀਆਂ ਹੈਗੀਆਂ, ਪਰ ਉਹਨਾਂ ਦੀ ਮੇਨਟੇਨੈਂਸ ਨਹੀਂ ਹੋ ਸਕਦੀ ਕਿਉਂਕਿ ਉੱਥੇ ਆਪਾਂ ਜਾਂਦੇ ਸਾਲ 'ਚ ਥੋੜ੍ਹੀ ਵਾਰੀ ਆ। ਇਸ ਕਰਕੇ ਜਿਹੜੇ ਵਿਦੇਸ਼ਾਂ ਤੋਂ ਲੋਕੀ ਜਾਂਦੇ ਆ, ਉਹ ਭਾਵੇਂ NRI ਸਰਾਂ ਹੋਵੇ, ਕੁਛ ਵੀ ਹੋਵੇ, ਤਾਂ ਵੀ ਜਿਹੜੇ ਬੱਚੇ ਆ ਉਹ ਦੂਜੇ ਤੀਜੇ ਦਿਨ ਕਹਿਣ ਲੱਗ ਪੈਂਦੇ ਕਿ ਮੈਂ ਨੇੜੇ ਹੋਟਲ 'ਚ ਕਿਤੇ ਠਹਿਰਨਾ। ਉਹਦਾ ਸਿਰਫ ਚੱਕਰ ਇਹੀ ਹੈਗਾ ਕਿ ਆਪਾਂ ਵੀ ਆਰ ਨਾਟ ਇਨਕਲੂਡਿੰਗ ਦ ਪੀਪਲ ਹੂ ਆਰ ਐਕਸਪਰਟ ਇਨ ਦੀਜ਼ ਥਿੰਗਸ, ਇਨ ਹੌਸਪੀਟੈਲਿਟੀ ਐਂਡ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾਲ ਕਰਾਂਗੇ ਤਾਂ ਸ਼ਾਇਦ ਆਪਾਂ ਪੈਸਾ ਜਿਹੜਾ ਹੈਗਾ ਕੁਛ ਉਹ ਸਕਾਲਰਸ਼ਿਪ ਦੇ ਲਈ ਵੀ ਸੇਵ ਕਰ ਸਕਦੇ ਹਾਂ, ਪੁਰਾਣਾ ਸਿੱਖ ਲਿਟਰੇਚਰ ਦੀ ਰਿਸਰਚ ਲਈ ਵੀ ਕਰ ਸਕਦੇ ਹਾਂ। ਜਿਹੜੇ ਅਕੈਡਮਿਕ ਪ੍ਰੋਫੈਸਰਸ ਹੈਗੇ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਹਾਇਰ ਕਰ ਸਕਦੇ ਆ ਕਿ ਸਾਨੂੰ ਇਸ ਗੁਰਦੁਆਰਾ ਸਾਹਿਬ ਦੀ ਰਿਸਰਚ ਕਰਵਾ ਕੇ ਦਿਓ। ਬਜਟ ਤਾਂ ਹੀ ਇੱਧਰੋਂ ਹੀ ਨਿਕਲਣਾ ਨਾ, ਪੈਸੇ ਤਾਂ ਉਨੇ ਹੀ ਆ। ਉਹ ਪੈਸੇ ਆਪਾਂ ਤਾਂ ਹੀ ਰਿਸਰਚ 'ਚ ਇਨਵੋਲਵ ਕਰਾਂਗੇ ਜੇ ਆਪਾਂ ਥੋੜ੍ਹੀ ਧਿਆਨ ਨਾਲ ਸਪੈਂਡਿੰਗ ਆਪਣੀ ਕਰੀਏ। ਜੀ ਬਿਲਕੁਲ। ਹੁਣ ਜਿਹੜਾ ਸਮਾਂ ਹੈਗਾ ਆ, ਇਹ ਸਾਰੀਆਂ ਚੀਜ਼ਾਂ ਨੂੰ, ਜਿਹੜਾ ਵੀ ਇਤਿਹਾਸ ਆ ਉਸ ਨੂੰ ਕਲਮਬੰਦ ਕੀਤਾ ਜਾਵੇ, ਡਿਜੀਟਲਾਈਜ਼ ਜਿਹੜਾ ਉਹ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ, ਕਿਉਂਕਿ ਇਸ ਟਾਈਮ ਬਹੁਤ ਇਹ ਚੱਕਰ ਹੈਗਾ ਡਾਕਟਰ ਪੰਨੂ ਜੀ ਵੀ ਅਕਸਰ ਇਹ ਚਰਚਾ, ਅਕਸਰ ਇਹ ਗੱਲ ਜਿਹੜੀ ਸੁਣਨ ਨੂੰ ਮਿਲਦੀ ਹੈ ਵੀ ਆਪਣੇ ਇਤਿਹਾਸ ਦੇ ਵਿੱਚ ਜਿਹੜਾ ਹੇਰ-ਫੇਰ ਕਰਨ ਦੀ, ਉਸ ਦੇ ਵਿੱਚ ਤੋੜਨ ਮਰੋੜਨ ਦੀ ਕੀਤੀਆਂ ਵੀ ਗਈਆਂ ਅਤੇ ਕਰਨ ਦੀਆਂ ਕੋਸ਼ਿਸ਼ਾਂ ਵੀ ਜਿਹੜੀਆਂ ਚੱਲ ਰਹੀਆਂ। ਜਿੰਨਾ ਕੁਛ ਓਰੀਜਨੈਲਿਟੀ ਦੇ ਵਿੱਚ ਆਪਾਂ ਸਾਂਭ ਸਕਦੇ ਹਾਂ ਉਸ ਨੂੰ ਸਾਂਭੀਏ, ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਤੇ ਹੁਣ ਦੇ ਮੌਕੇ ਦੇ ਉੱਤੇ ਵੀ ਜਿਹੜੇ ਕੋਈ ਰਿਸਰਚ ਕਰਨਾ ਚਾਹੁੰਦੇ ਨੇ ਅਤੇ ਆਪਾਂ ਰਿਸਰਚ ਕਰੀਏ। ਦੇਖੋ ਰਿਸਰਚ ਦਾ ਜਿਹੜਾ ਕੰਮ ਹੁੰਦਾ ਆ ਉਹ ਸਮਾਂ ਮੰਗਦਾ ਆ। ਦੇਖੋ ਆਪਾਂ ਸਦੀਆਂ ਪੁਰਾਣੀਆਂ ਚੀਜ਼ਾਂ ਨੂੰ ਜਿਹੜਾ ਉਹ ਘੋਕ ਕੇ ਲੱਭਣਾ ਆ ਅਤੇ ਉਸ ਦੇ ਵਿੱਚ ਕਈ ਵਾਰੀ ਦਹਾਕੇ ਵੀ ਲੱਗ ਜਾਂਦੇ ਆ। ਸੋ ਆਪਾਂ ਨੂੰ ਥੋੜ੍ਹਾ ਜਿਹਾ ਸਬਰ ਇਹਨਾਂ ਚੀਜ਼ਾਂ ਦੇ ਵਿੱਚ ਨਾਲ ਰੱਖਣਾ ਪੈਣਾ, ਕਿਉਂਕਿ ਜ਼ਿੰਦਗੀ ਇੰਨੀ ਤੇਜ਼ ਰਫ਼ਤਾਰ ਹੋ ਗਈ। ਆਪਾਂ ਚਾਹੁੰਦੇ ਹਾਂ ਵੀ ਆਪਾਂ ਨੂੰ ਰਿਜ਼ਲਟ ਜਿਹੜੇ ਬਹੁਤ ਫਾਸਟ, ਬਹੁਤ ਤੇਜ਼ੀ ਦੇ ਨਾਲ ਜਿਹੜਾ ਮਿਲਣ, ਪਰ ਇਹ ਸਾਰੀਆਂ ਚੀਜ਼ਾਂ ਸਮਾਂ ਮੰਗਦੀਆਂ, ਸਬਰ ਮੰਗਦੀਆਂ ਆ ਅਤੇ ਆਪਾਂ ਨੂੰ ਬੜੀ ਸ਼ਿੱਦਤ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਆ। ਜਿੰਨੀਆਂ ਵੀ ਜਥੇਬੰਦੀਆਂ ਆ, ਇੰਸਟੀਚਿਊਟਸ ਹੈਗੇ ਆ, ਲੱਗੇ ਵੀ ਹੋਏ ਨੇ, ਕੁਛ ਲੱਗੇ ਨੇ, ਅਤੇ ਆਪਾਂ ਨੂੰ ਉਹਨਾਂ ਦੀ ਜਿਹੜੀ ਜ਼ਰੂਰ ਮਦਦ ਕਰਨੀ ਚਾਹੀਦੀ ਆ, ਤਾਂ ਜੋ ਆਪਾਂ ਜਿਹੜੇ ਅਕਸਰ ਕਹਿ ਲਓ ਵੀ ਬਾਹਰੀ ਹਮਲੇ ਜਿਹੜੇ ਆ ਉਹ ਹੋਈ ਜਾਂਦੇ ਨੇ, ਫਿਰ ਆਪਾਂ ਉਹਨਾਂ ਦਾ ਜਿਹੜਾ ਜਵਾਬ ਵੀ ਜਿਹੜਾ ਉਹ ਦੇ ਸਕੀਏ। ਹੁਣ ਤਾਂ ਬਾਹਰੀ ਘੱਟ, ਅੰਦਰੂਨੀ ਤੌਰ ਦੇ ਉੱਤੇ ਜ਼ਿਆਦਾ ਜਿਹੜੇ ਹਮਲੇ ਆ ਉਹ ਕਰਵਾਏ ਜਾ ਰਹੇ ਆ। ਜ਼ਿਆਦਾ ਖਤਰਨਾਕ ਨੇ ਕਿਉਂਕਿ ਜਿਹੜੇ ਅੰਦਰੂਨੀ ਹਮਲੇ ਹੁੰਦੇ ਨਾ ਪਤਾ ਨਹੀਂ ਲੱਗਦਾ, ਕਿਉਂਕਿ ਖਾਸ ਕਰਕੇ ਲਿਟਰੇਚਰ ਦੇ ਵਿੱਚ ਇੰਨੀਆਂ ਹੇਰਾਫੇਰੀਆਂ ਕੀਤੀਆਂ ਗਈਆਂ। ਮਤਲਬ ਸਾਫ਼ ਜਦੋਂ ਤੁਸੀਂ
ਪੜ੍ਹਦੇ ਹਾਂ ਇਸ ਚੀਜ਼ ਨੂੰ ਬਾਰ-ਬਾਰ 2-3 ਸਾਲ ਮੈਂ ਇੱਕੋ ਇੱਕ ਚੀਜ਼ ਨੂੰ ਪੜ੍ਹੀ ਜਾਵਾਂ, ਪਤਾ ਲੱਗਣ ਲੱਗ ਜਾਂਦਾ ਕਿ ਆਥਰ ਨੇ ਇੱਥੇ ਹੇਰਾਫੇਰੀ ਕਰਕੇ ਜਾਣ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਇਤਿਹਾਸ ਨਹੀਂ, ਇੱਥੇ ਤੇ ਆਪਣਾ ਜਿਹੜਾ ਆਪਣਾ ਪੁਆਇੰਟ ਆਫ ਦਾ ਵਿਊ ਇਦਾਂ ਹੀ ਜਨਮ ਸਾਖੀਆਂ 'ਚ ਬਹੁਤ ਹੈਗਾ। ਉਹਨਾਂ ਨੇ ਬਹੁਤ ਕੁਝ ਵਧੀਆ ਲਿਖੀ ਜਾਣਾ, ਅਚਾਨਕ ਇੱਕ ਲਾਈਨ 'ਚ ਜਾ ਕੇ ਹੌਲੀ ਹੌਲੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਦੇਣੀ ਐਜ਼ ਕੰਪੇਅਰ ਟੂ ਸਮ ਅਦਰ ਕਰੈਕਟਰ। ਸੋ ਇਹ ਚੀਜ਼ਾਂ ਬਹੁਤ ਹੌਲੀ ਹੌਲੀ ਲੱਭਣੀਆਂ ਪੈਂਦੀਆਂ ਕਰਕੇ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹਨਾਂ ਸੰਜਮ ਨਾਲ, ਪੇਸ਼ੈਂਸ ਨਾਲ ਸਾਲਾਂ ਬੱਧੀ, ਪਰ ਉਹ ਚੀਜ਼ਾਂ ਜੇ ਆਪਾਂ ਨਹੀਂ ਲੱਭਾਂਗੇ ਤਾਂ ਫਿਰ ਹੋਰ ਕੌਣ ਲੱਭੇਗਾ। ਜੇ ਆਪਾਂ ਆਪਣੇ ਗੁਰੂ ਸਾਹਿਬ ਨੂੰ, ਜੋ ਉਹਨਾਂ ਦੀ ਲਾਈਫ ਸੀ, ਜੋ ਉਹਨਾਂ ਦੀ ਸਿੱਖਿਆ ਸੀ, ਉਹਨਾਂ ਨੂੰ ਇਹ ਜਿਹੜੇ ਲੋਕੀ ਤਰੋੜ ਮਰੋੜ ਕਰ ਰਹੇ ਆ ਜਾਂ ਆਪਣੇ ਧਰਮ ਦੇ ਨਾਲ ਇਹਨਾਂ ਨੂੰ ਐਕਸਪਲੋਇਟ ਕਰ ਰਹੇ ਆ, ਆਪਣੇ ਪ੍ਰਾਈਵੇਟ ਮਨਸੂਬਿਆਂ ਦੇ ਲਈ ਲੋਕੀ ਇਹਨਾਂ ਨੂੰ ਚੇਂਜ ਕਰ ਰਹੇ ਆ, ਜੇ ਆਪਾਂ ਉਹਨਾਂ ਨੂੰ ਨਹੀਂ ਫੜਾਂਗੇ ਤਾਂ ਸ਼ਾਇਦ ਆਪਾਂ ਕਹਿ ਲਓ ਵੀ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹਦੇ ਨਾਲ ਇਨਸਾਫ ਨਹੀਂ ਕਰ ਰਹੇ, ਕਿ ਆਪਾਂ ਆਪਣਾ ਰੋਲ ਜਿਹੜਾ ਹੈਗਾ ਉਹਦਾ ਨਹੀਂ ਕਰ ਰਹੇ। ਆਪਣਾ ਫਰਜ਼ ਬਣਦਾ ਕਿ ਆਪਾਂ ਉਹ ਤਰੁੱਟੀਆਂ ਜਿਹੜੀਆਂ ਲੋਕਾਂ ਨੇ ਵਿੱਚ ਮਿਲਾਵਟਾਂ ਕੀਤੀਆਂ ਹੋਈਆਂ ਉਹਨਾਂ ਨੂੰ ਫਿਲਟਰ ਕਰੀਏ, ਜਿਹੜੀ ਗੁਰਮਤਿ ਦੇ ਅਕੋਰਡਿੰਗ ਚੀਜ਼ ਹੈ, ਜਿਹੜੀ ਗੁਰਬਾਣੀ ਦੇ ਆਧਾਰ 'ਤੇ ਜਿਹੜੀ ਠੀਕ ਹੈ ਉਹਨੂੰ ਰੱਖੀਏ, ਔਰ ਜਿਹੜੀ ਦੂਜੀ ਚੀਜ਼ ਹੈਗੀ ਆ ਉਹਨੂੰ ਹੌਲੀ ਹੌਲੀ ਉਹਨੂੰ ਦੂਜੀ ਕੈਟੇਗਰੀ 'ਚ ਜਿਹੜੀ ਪਾਉਂਦੇ ਜਾਈਏ, ਤਾਂ ਕਿ ਲੋਕੀ ਆਉਣ ਵਾਲੇ ਜਿਹੜੇ ਲੋਕੀਆਂ ਹਰੇਕ ਨੂੰ ਉਹੀ ਜਿਹੜਾ ਸਾਈਕਲ ਦੁਬਾਰਾ ਨਾ ਰਿਪੀਟ ਕਰਨਾ ਪਵੇ। ਜੀ ਬਿਲਕੁਲ। ਅਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਇਹਨਾਂ ਜਿਹੜੇ ਆ ਆਪਣੀ ਕਿਤਾਬ ਦੇ ਇਹਨਾਂ 2 ਚੈਪਟਰਸ ਦੇ ਬਾਰੇ ਜਿਹੜੀ ਅੱਜ ਤੁਸੀਂ ਗੱਲਬਾਤ ਕੀਤੀ, ਅਤੇ ਵੈਸੇ ਵੀ ਜਿਹੜੀਆਂ ਗੱਲਾਂ ਬਾਤਾਂ ਦਿਲ ਖੋਲ੍ਹ ਕੇ ਕੀਤੀਆਂ, ਬਹੁਤ ਚੰਗਾ ਲੱਗਦਾ ਹੈ ਅਕਸਰ ਜਦੋਂ ਹਫ਼ਤਾ ਬਾਅਦ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਹੁੰਦੀ ਆ। ਤੇ ਉਮੀਦ ਕਰਦੇ ਹਾਂ ਵੀ ਆਪਣੇ ਸਰੋਤਿਆਂ ਵੀ ਜ਼ਰੂਰ ਕੁਛ ਨਾ ਕੁਛ ਇਸ ਦੇ ਵਿੱਚੋਂ ਖੱਟ ਕੇ ਲੈ ਕੇ ਜਾਂਦੇ ਹੋਣਗੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਔਰ ਜਿਹਨੇ ਸਰੋਤਿਆਂ ਨੇ ਵੀ ਕਿਤਾਬ ਖਰੀਦੀ ਉਹਨਾਂ ਦਾ ਮੈਂ ਬਹੁਤ ਤਹਿ ਦਿਲੋਂ ਰਿਣੀ ਹਾਂ। ਇੱਕ ਜਿਹੜੀ ਤੁਸੀਂ ਕਿਤਾਬ ਖਰੀਦਦੇ ਹੋ, ਯਕੀਨ ਜਾਣੋ ਸਾਡੀ ਜਿਹੜੀ ਸਾਰੀ ਟੀਮ ਹੈ ਉਹਦਾ ਬਹੁਤ ਹੌਸਲਾ ਵੱਧਦਾ ਹੈ। ਜੇ ਤੁਸੀਂ ਇਸ ਕਿਤਾਬ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਐਮਾਜ਼ੋਨ 'ਤੇ ਜਾ ਕੇ ਇਹ ਜਿਹੜੀ ਕਿਤਾਬ ਅਵੇਲੇਬਲ ਹੈਗੀ ਆ। ਤੁਸੀਂ ਦੁਨੀਆ ਦੇ ਕਿਸੇ ਹਿੱਸੇ 'ਚ ਵੀ ਜਾ ਕੇ ਐਮਾਜ਼ੋਨ 'ਤੇ ਇੱਕ ਬੁੱਕ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜੀ ਆ ਪਰਚੇਜ਼ ਕਰ ਸਕਦੇ ਹੋ। ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਜਿਹੜਾ ਆ ਐਪੀਸੋਡ ਆ ਉਹ ਸਮਾਪਤ ਹੁੰਦਾ ਆ, ਅਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਿਹੀ ਸਤਿ ਸ਼੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।